ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ ਦੇ ਵਿੱਚ ਸਭਨਾਂ ਨੂੰ ਜੀ ਆਇਆਂ ਨੂੰ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨੋ ਦੇ ਸਟੂਡੀਓਜ਼ ਤੋਂ, ਮੈਂ ਰਾਜਕਰਬੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ, ਫੇਸਬੁੱਕ, YouTube 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 15 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਇਸ ਦੇ ਨਾਲ ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਸੰਪਰਕ ਕਰੋ ਮੋਹਨ ਚੀਮਾ ਹੁਣਾਂ ਨੂੰ। ਨੰਬਰ 559-905-2575 5590525575। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਣਾ ਹੁਣਾਂ ਦੇ ਨਾਲ ਸੰਪਰਕ ਕਰੋ ਨੰਬਰ 415-909-0503 ਦੇ ਉੱਤੇ। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਅਮਰਜੀਤ ਸਿੰਘ ਸਟਾਕਟਨ, ਮਨਜੀਤ ਸਿੰਘ, ਨਰਿੰਦਰ ਕੌਰ ਖਲਾਨ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਐਂਟੀਲੋਪ ਟਰੱਕ ਸਟਾਬਰਨਸ ਵਾਇਓਮਿੰਗ, ਮੇਜਰ ਸਿੰਘ ਸਿੱਧੂ ਬੇਕਰਸਫੀਲਡ ਅਤੇ ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਹੈ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਆ। ਐਡਰੈਸ 597 ਨਾਰਥ ਈਸਟ ਸਟਰੀਟ ਵੁੱਡਲੈਂਡ। ਕਾਲ ਕਰ ਸਕਦੇ ਹੋ 916-396-90 859163969085। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਗੋਲਡਨ ਸਟੇਟ ਜਿਹੜੀ ਆਪਣੀ ਕੈਲੀਫੋਰਨੀਆ ਪਹਿਲੀ ਸਟੇਟ ਬਣ ਗਈ ਆ, ਜਿਹੜੀ ਅੱਜ ਤੋਂ ਯਾਨੀ ਕਿ ਜੂਨ 15 ਮੰਗਲਵਾਰ ਤੋਂ ਜਿਹੜੀਆਂ ਰੀਸਟ੍ਰਿਕਸ਼ਨਸ ਆਲਮੋਸਟ ਜਿੰਨੀਆਂ ਕੁ ਮੇਜਰ ਸੀਗੀਆਂ ਉਹ ਇੱਥੋਂ ਕਰੋਨਾ ਵਾਇਰਸ ਦੇ ਸੰਬੰਧ ਵਿੱਚ ਚੱਕ ਦਿੱਤੀਆਂ ਗਈਆਂ ਹੈਗੀਆਂ ਆ। ਸੋ ਅੱਜ ਤੋਂ ਤੁਸੀਂ ਜੇ ਵੈਕਸੀਨ ਲਵਾਏ ਹੈਗਾ ਤੇ ਬਿਨਾਂ ਕਿਸੇ ਮਾਸਕ ਤੋਂ ਰੈਸਟੋਰੈਂਟ ਦੇ ਅੰਦਰ, ਆਫਿਸ, ਕਿਤੇ ਵੀ ਜਾ ਸਕਦੇ ਆ ਬਿਨਾਂ ਮਾਸਕ ਪਾਏ ਤੋਂ। ਇਹ ਜਿਹੜੀ ਗਾਈਡੈਂਸ ਹੈਗੀ ਆ ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਵਾਲਿਆਂ ਨੇ ਇਸ਼ੂ ਕੀਤੀ ਆ। ਉਹਨਾਂ ਦੇ ਮੁਤਾਬਕ ਜਿਹੜੇ ਪਬਲਿਕ ਟਰਾਂਸਪੋਰਟੇਸ਼ਨ ਆ, ਜਿਸ ਤਰ੍ਹਾਂ ਬੱਸ ਸਰਵਿਸ ਆ, ਟ੍ਰੇਨ ਆ, ਮੇਬੀ ਪਲੇਨਸ ਦੇ ਵਿੱਚ ਵੀ, ਇਸੇ ਤਰ੍ਹਾਂ ਹੌਸਪੀਟਲਸ, ਜੇਲਸ, ਸਕੂਲ, ਚਾਈਲਡ ਕੇਅਰ ਸੈਂਟਰ, ਉੱਥੇ ਹਜੇ ਰਿਕੁਆਇਰਡ ਹੈਗੇ ਆ। ਉਹਦੇ ਬਾਰੇ ਜਿਹੜੀ ਅਪਡੇਟ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੇਣਗੇ ਜਿਹੜੇ ਅਧਿਕਾਰੀ ਹੈਗੇ ਆ। ਕੈਲੀਫੋਰਨੀਆ ਦੇ ਆਕੂਪੇਸ਼ਨਲ ਸੇਫਟੀ ਤੇ ਹੈਲਥ ਸਟੈਂਡਰਡ ਬੋਰਡ ਨੇ ਕਿਹਾ ਵੀ ਮਾਸਕ ਰਿਕੁਆਇਰਡ ਹੋਊਗਾ ਉਸ ਰੂਮ ਦੇ ਵਿੱਚ ਜਿੱਥੇ ਤੁਸੀਂ ਕੰਮ ਕਰਦੇ ਆ, ਅਨਲੈਸ ਸਾਰੇ ਜਾਣੇ ਵੈਕਸੀਨੇਟਡ ਹੈਗੇ ਆ। ਸੋ ਪਰ ਲਾਸਟ ਵੀਕ ਉਹਨਾਂ ਨੇ ਆਪਣਾ ਇਹ ਰਿਵਰਸ ਕਰ ਲਿਆ ਵੀ ਕਹਿੰਦੇ ਨਹੀਂ, ਜ਼ਰੂਰਤ ਨਹੀਂ ਹੈਗੀ। ਅੱਜ ਗਵਰਨਰ ਗੈਬਨ ਨਿਊਸਮ ਨੇ ਇਹ ਵੀ ਅਨਾਊਂਸ ਕੀਤਾ ਆ ਵੀ ਕੈਲੀਫੋਰਨੀਆ ਪਹਿਲੀ ਸਟੇਟ ਬਣ ਗਈ ਆ USA 'ਚ ਜਿੱਥੇ 72% ਲੋਕਾਂ ਨੇ ਕਰੋਨਾ ਵਾਇਰਸ ਦਾ ਵੈਕਸੀਨ ਲਵਾ ਲਿਆ ਹੈਗਾ ਆ। ਸੋ ਇਸੇ ਤਰ੍ਹਾਂ ਜਿਹੜੀ ਕੋਈ ਇਨਡੋਰ ਈਵੈਂਟਸ ਹੋਣੀ ਆ ਜਿਹਦੇ ਵਿੱਚ 5000 ਤੱਕ ਦੇ ਲੋਕ ਆ ਤੇ ਬਾਹਰ ਜਿਹੜੇ 10,000 ਤੱਕ ਦੇ ਲੋਕ ਆ, ਉਹਨਾਂ ਦੇ ਵਿੱਚ ਹੋ ਸਕਦਾ ਆ ਵੀ ਉਹ ਵੈਕਸੀਨ ਵੈਰੀਫਿਕੇਸ਼ਨ ਰਿਕੁਆਇਰ ਕਰਨ। ਸੋ ਇਹਦੇ ਸੰਬੰਧ ਦੇ ਵਿੱਚ ਵੀ ਕਿਸ ਤਰ੍ਹਾਂ ਵੈਰੀਫਿਕੇਸ਼ਨ ਹੋਣੀ ਆ, ਗਵਰਨਰ ਗੈਬਨ ਨਿਊਸਮ ਕਹਿੰਦੇ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਡਿਟੇਲ ਦੇ ਵਿੱਚ ਦੱਸਣਗੇ। ਕੋਈ ਡਿਜੀਟਲ ਪਾਸਪੋਰਟ ਜਾਂ ਕਿਸੇ ਤਰ੍ਹਾਂ ਦਾ ਕੋਈ ਈਮੇਲ, ਜਾਂ ਜਿਸ ਤਰ੍ਹਾਂ ਨਿਊਯਾਰਕ ਵਾਲਿਆਂ ਨੇ ਪਾਸਪੋਰਟ ਇਸ਼ੂ ਕੀਤਾ, ਇਹ ਤਾਂ ਕਹਿੰਦੇ ਸੀ ਵੀ ਅਸੀਂ ਪਾਸਪੋਰਟ ਨਹੀਂ ਇਸ਼ੂ ਕਰਨਾ ਹੈਗਾ। ਸੋ ਉਹਦੇ ਸੰਬੰਧ ਦੇ ਵਿੱਚ ਜਿਹੜੀ ਵੀ ਅਪਡੇਟ ਆਊਗੀ ਉਹ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ। ਪਰ ਅੱਜ ਤੋਂ ਜਿਹੜਾ ਆ ਕੈਲੀਫੋਰਨੀਆ ਸਟੇਟ ਇੱਕ ਤਰ੍ਹਾਂ ਨਾਲ ਬੈਕ ਟੂ ਕਹਿੰਦੇ ਨੋਰਮਲ ਹੋ ਗਈ ਹੈਗੀ ਆ। ਜੀ ਜਿੱਦਾਂ ਕਹਿੰਦੇ ਜੀ ਖੁੱਲ੍ਹ ਗਿਆ ਕੈਲੀਫੋਰਨੀਆ ਅੱਜ ਜਿਹੜਾ ਜੀ ਖੁੱਲ੍ਹ ਗਿਆ। ਗ੍ਰੈਂਡ ਰੀਓਪਨਿੰਗ ਇੱਕ ਹਿਸਾਬ ਦੇ ਨਾਲ ਕਹਿੰਦੇ ਆ ਕੈਲੀਫੋਰਨੀਆ ਦੀ ਅੱਜ ਦੇ ਦਿਨ ਨੂੰ ਜਿਹੜੀ ਉਹ ਦੇਖੀ
ਜਾ ਰਹੀ ਹੈਗੀ ਆ। ਸੋ ਜਿੱਦਾਂ ਤੁਸੀਂ ਜ਼ਿਕਰ ਕੀਤਾ ਸੋ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੀ ਆ ਉਹ ਹੁਣ ਤੁਹਾਨੂੰ ਮਾਸਕ ਦੀ ਜਿਹੜੀ ਉਹ ਜ਼ਰੂਰਤ ਨਹੀਂ ਜਿਹੜੀ ਉਹ ਰਵੇਗੀ। ਬੇ ਏਰੀਏ ਦੇ ਵਿੱਚ ਜਿੱਥੇ ਕਾਫੀ ਜਿਹੜੀ ਸੰਘਣੀ ਵਸੋਂ ਵੀ ਜਿਹੜੀ ਹੈਗੀ ਆ ਉਹਨਾਂ ਨੇ ਵੀ ਜਿਹੜਾ ਟੀਅਰ ਸਿਸਟਮ ਆ ਉਹ ਟੋਟਲੀ ਹੁਣ ਖ਼ਤਮ ਕਰ ਦਿੱਤਾ ਗਿਆ। ਜਿਹੜਾ ਹੁੰਦਾ ਸੀ ਰੈੱਡ, ਪਰਪਲ, ਯੈਲੋ, ਹੁਣ ਸਾਰੀਆਂ ਹੀ ਕਾਊਂਟੀਜ਼ ਨੂੰ ਰੀਓਪਨ ਕਰਨ ਦੇ ਲਈ ਇੱਦਾਂ ਦੇ ਟੀਅਰਸ ਦਾ ਜਿਹੜਾ ਕਲਰਡ ਸਿਸਟਮ ਆ ਉਹ ਜਿਹੜਾ ਉਹ ਨਹੀਂ ਰਹੇਗਾ। ਸੋ ਬਹੁਤੀਆਂ ਸਿਚੁਏਸ਼ਨਸ ਦੇ ਵਿੱਚ ਜਿਹੜੇ ਲੋਕ ਫੁੱਲੀ ਵੈਕਸੀਨੇਟ ਹੋ ਚੁੱਕੇ ਨੇ ਉਹਨਾਂ ਨੂੰ ਮਾਸਕ ਦੀ ਜਿਹੜੀ ਉਹ ਜ਼ਰੂਰਤ ਨਹੀਂ ਪੈਣੀ। ਸੋ ਮਾਸਕ ਹਾਲ ਦੀ ਘੜੀ ਜਿੱਦਾਂ ਤੁਸੀਂ ਪਬਲਿਕ ਟਰਾਂਸਪੋਰਟੇਸ਼ਨ ਦਾ ਜ਼ਿਕਰ ਕੀਤਾ ਆ, ਸਬਵੇ ਸਟੇਸ਼ਨਸ, ਟਰਾਂਸਪੋਰਟੇਸ਼ਨ ਹਬਸ, ਉੱਥੇ ਜਿਹੜੀ ਜ਼ਰੂਰਤ ਹੋਣੀ ਆ। K to 12 ਸਕੂਲਸ ਦੇ ਵਿੱਚ ਜਿਹੜੇ ਇੰਡੋਰਸ ਆ, ਚਾਈਲਡ ਕੇਅਰ ਜਾਂ ਹੋਰ ਜਿਹੜੀਆਂ ਯੂਥ ਸੈਟਿੰਗਸ ਆ ਉੱਥੇ ਜਿਹੜਾ ਹਾਲ ਦੀ ਘੜੀ ਜ਼ਰੂਰਤ ਆ। ਇਹ ਹੈਲਥ ਅਤੇ ਹਿਊਮਨ ਸਰਵਿਸਿਜ਼ ਸੈਕਟਰੀ ਡਾਕਟਰ ਮਾਰਕ ਗੈਲੀ ਉਹਨਾਂ ਨੇ ਦੱਸਿਆ, ਪਰ ਕਹਿੰਦੇ ਵੀ ਜਲਦ ਵੀ ਇਸ ਕਾਨੂੰਨ ਨੂੰ ਵੀ ਜਿਹੜਾ ਜਲਦ ਹੀ ਗਾਈਡਲਾਈਨ ਨੂੰ ਜਿਹੜਾ ਉਹ ਚੇਂਜ ਕਰ ਦਿੱਤਾ ਜਾਊਗਾ। ਹੈਲਥ ਕੇਅਰ ਦੀਆਂ ਜਿਹੜੀਆਂ ਸੈਟਿੰਗਸ ਜਿੱਦਾਂ ਹਸਪਤਾਲ ਨੇ, ਲੌਂਗ ਟਰਮ ਕੇਅਰ ਫੈਸਿਲਿਟੀਜ਼ ਜਿੱਥੇ ਬਜ਼ੁਰਗ ਹੁੰਦੇ ਨੇ, ਹੋਮਲੈਸ ਸ਼ੈਲਟਰਸ, ਐਮਰਜੈਂਸੀ ਸ਼ੈਲਟਰਸ ਅਤੇ ਕੂਲਿੰਗ ਸੈਂਟਰਸ, ਇੱਥੇ ਅਜੇ ਮਾਸਕ ਦੀ ਜਿਹੜੀ ਉਹ ਜ਼ਰੂਰਤ ਰਹੇਗੀ। ਕੰਮ ਦੇ ਵਿੱਚ ਮਾਸਕ ਪਾਉਣ ਦੀ ਜ਼ਰੂਰਤ ਹੈਗੀ ਆ ਕਿ ਨਹੀਂ, ਇਹ ਜਿਹੜੇ ਆ ਪਰਸੋਂ ਤੱਕ ਆਪਾਂ ਨੂੰ ਪਤਾ ਲੱਗ ਜਾਊਗਾ। ਜਿੱਦਾਂ ਤੁਸੀਂ ਕੈਲ ਓਸ਼ਾ ਦਾ ਜਿਹੜਾ ਜ਼ਿਕਰ ਕੀਤਾ ਹੈ, ਉਹਨਾਂ ਦੀ ਮੀਟਿੰਗ ਵੀਰਵਾਰ ਨੂੰ ਜਿਹੜੀ ਉਹ ਹੋਣੀ ਆ। ਸੋ ਉੱਥੇ ਉਹਨਾਂ ਨੇ ਇਸ ਦੇ ਪ੍ਰਤੀ ਜਿਹੜਾ ਆ ਉਹ ਅਪਡੇਟ ਕਰ ਦਿੱਤਾ ਆ। 6 ਫੁੱਟ ਦੀ ਦੂਰੀ ਨੂੰ ਲੈ ਕੇ ਜਿਹੜਾ ਉਹ ਸਵਾਲ ਸੀਗਾ, ਫਿਜ਼ੀਕਲ ਡਿਸਟੈਂਸਿੰਗ, ਕਹਿੰਦੇ ਵੀ ਗਰੋਸਰੀ ਸਟੋਰ, ਸ਼ਾਪਿੰਗ ਮਾਲਸ, ਰੈਸਟੋਰੈਂਟਸ, ਹਾਈਕਿੰਗ ਟ੍ਰੇਲਸ ਅਤੇ ਹੋਰ ਰੋਜ਼ਮਰਾ ਦੀ ਜਿਹੜੀਆਂ ਸਥਿਤੀਆਂ ਦੇ ਵਿੱਚ ਇਸ ਦੀ ਹੁਣ ਜ਼ਰੂਰਤ ਨਹੀਂ ਰਹੇਗੀ। ਪਰ ਪ੍ਰਾਈਵੇਟ ਬਿਜ਼ਨਸਿਸ ਉਹ ਜਿਹੜੇ ਆ ਆਪਣੇ ਪੱਧਰ ਦੇ ਉੱਤੇ ਇਹ ਜਿਹੜੇ ਸਟ੍ਰਿਕਟ ਰੂਲਸ ਆ, ਰਿਸਟ੍ਰਿਕਸ਼ਨਸ ਆ, ਉਹਨਾਂ ਨੂੰ ਜਿਹੜਾ ਉਹ ਰੱਖ ਸਕਦੇ ਨੇ। ਅਤੇ ਕਹਿੰਦੇ ਆਫਕੋਰਸ ਗੁੱਡ ਮੈਨਰਸ ਜਿਹੜੇ ਆ ਉਹ ਰੱਖਣੇ ਸਾਰਿਆਂ ਨੂੰ ਜਿਹੜਾ ਉਹ ਜ਼ਰੂਰੀ। ਇਹ ਨਹੀਂ ਆ ਵੀ ਹੁਣ ਜੇ ਆ ਤਾਂ ਸਾਰਿਆਂ ਨੂੰ ਜਾ ਕੇ ਜੱਫੀਆਂ ਦੇ ਉਹਨਾਂ ਦੇ ਮੋਢਿਆਂ 'ਤੇ ਹੀ ਜਿਹੜਾ ਉਹ ਚੜ੍ਹੀ ਜਾਣਾ ਆ। ਸੋ ਬਹੁਤ ਵੱਡੇ ਜਿਹੜੇ ਇੱਕ ਹੋਣੇ ਆ ਵੀ ਹਾਂਜੀ ਹੁਣ ਵਿਆਹ ਸ਼ਾਦੀਆਂ ਪਾਰਟੀਆਂ ਕਰੀਏ, ਕਿੱਦਾਂ ਹੋ ਸਕਦਾ ਆ? ਕਹਿੰਦੇ ਜੀ ਬਿਲਕੁਲ ਕਰ ਸਕਦੇ ਆ, ਬਸ਼ਰਤੇ ਤੁਸੀਂ ਅਤੇ ਤੁਹਾਡੇ ਜਿਹੜੇ ਗੈਸਟ ਆ ਉਹ ਫੁੱਲੀ ਵੈਕਸੀਨੇਟ ਜਿਹੜੇ ਆ ਉਹ ਹੋਏ ਹੋਣ। ਅਤੇ 5000 ਤੋਂ ਘੱਟ ਦੇ ਵਿੱਚ ਜਿਹੜੇ ਆ ਉਹ ਵੈਕਸੀਨੇਸ਼ਨ ਵਾਲੀਆਂ ਦੀ ਇੰਡੋਰ ਦੇ ਵਿੱਚ ਨਹੀਂ। ਜੇ 5000 ਤੋਂ ਵੱਧ ਇੰਡੋਰ ਦੇ ਵਿੱਚ ਕੌਂਸਰਟਸ ਹੈਗੇ ਆ, ਉੱਥੇ ਵੈਕਸੀਨੇਸ਼ਨ ਜਾਂ ਨੈਗੇਟਿਵ ਟੈਸਟ ਆ ਉਸ ਦੀ ਜ਼ਰੂਰਤ ਹੋਊਗੀ। ਅਤੇ ਆਊਟਡੋਰ ਦੇ ਵਿੱਚ 10,000 ਜਾਂ ਉਸ ਤੋਂ ਵੱਧ ਆ, ਉੱਥੇ ਜਿਹੜੀ ਹੈ ਇਸ ਦੇ ਵਿੱਚ ਜਿਹੜੀ ਜ਼ਰੂਰਤ ਹੋਊਗੀ। ਉਸ ਤੋਂ ਘੱਟ ਵਾਲੇ ਦੇ ਵਿੱਚ ਰਿਸਟ੍ਰਿਕਸ਼ਨਸ ਜਿਹੜੀਆਂ ਉਹ ਨਹੀਂ ਰਹਿਣਗੀਆਂ। ਬਾਕੀ ਸੂਬਿਆਂ ਦੇ ਵਿੱਚ ਆਉਣ ਜਾਣ ਨੂੰ ਲੈ ਕੇ, ਫਲਾਈਂਗ ਨੂੰ ਲੈ ਕੇ ਜਾਂ ਹੋਰ ਮੁਲਕਾਂ ਦੇ ਵਿੱਚ ਜਿਹੜਾ ਉਹ ਕਹਿੰਦੇ ਵੀ ਉਸ ਨੂੰ ਲੈ ਕੇ ਕੀ ਸਥਿਤੀ ਆ? ਕਹਿੰਦੇ ਵੀ ਜੇ ਤੁਸੀਂ ਫੁੱਲੀ ਵੈਕਸੀਨੇਟ ਹੈਗੇ ਆ, ਤੁਸੀਂ ਬੇਝਿਜਕ ਦੂਜੇ ਸੂਬਿਆਂ ਦੇ ਵਿੱਚ ਜਿਹੜੇ ਉਹ ਘੁੰਮ ਫਿਰ ਸਕਦੇ ਆ ਅਤੇ ਹੁਣ ਤੁਹਾਨੂੰ ਟੈਸਟ ਕਰਾਉਣ ਦੀ ਵੀ ਜਿਹੜੀ ਉਹ ਜ਼ਰੂਰਤ ਨਹੀਂ ਹੋਊਗੀ। ਪਰ ਇੰਟਰਨੈਸ਼ਨਲ ਟਰੈਵਲ ਨੂੰ ਲੈ ਕੇ ਜਿਹੜੀਆਂ CDC ਦੀਆਂ ਜਿਹੜੀਆਂ ਗਾਈਡਲਾਈਨਸ ਆ ਉਹ ਜਿਹੜੀਆਂ ਉਹ ਅਪਡੇਟ ਹੁੰਦੀਆਂ ਰਹਿੰਦੀਆਂ। ਕਹਿੰਦੇ ਵੀ ਉਸ ਦੇ ਲਈ ਤੁਹਾਨੂੰ ਉਹ ਲਿਸਟ ਨੂੰ ਜਿਹੜਾ ਉਹ ਚੈੱਕ ਕਰਨਾ ਪੈਣਾ ਵੀ ਜਿੱਦਾਂ ਇੰਡੀਆ ਵਾਲੇ ਉੱਧਰੋਂ ਆ ਜਾ ਰਹੇ ਆ ਵੀ ਉੱਥੇ ਨੈਗੇਟਿਵ ਟੈਸਟ ਜਾਂ ਫੁੱਲੀ ਵੈਕਸੀਨੇਟ ਹੋਣਾ ਤੁਹਾਡਾ ਜਿਹੜਾ ਉਹ ਜ਼ਰੂਰੀ ਆ। ਸੋ ਇੱਕ ਚੀਜ਼ ਜਿਹੜੀ ਆ ਹਰਜੋਤ ਸਿੰਘ ਜੀ ਹੁਣ ਦੇਖੀ ਜਾਊਗੀ ਵੀ ਜਿਹੜਾ ਵਰਕ ਫਰੋਮ ਹੋਮ ਦਾ ਕਲਚਰ ਆ ਉਸ ਦੇ ਵਿੱਚ ਹੁਣ ਇੱਕ ਹਿਸਾਬ ਦੇ ਨਾਲ ਫੁੱਲ ਸਟਾਪ ਜਾਂ ਹੌਲੀ ਹੌਲੀ ਜਿਹੜਾ ਉਹ ਲੱਗੇਗਾ। ਅਤੇ ਬਹੁਤ ਸਾਰੇ ਲੋਕ ਬੈਕ ਟੂ ਵਰਕ ਕੰਮ ਤਾਂ ਵਿਚਾਰੇ ਚਲੋ ਕਰ ਹੀ ਰਹੇ ਸੀ, ਬੈਕ ਟੂ ਆਫਿਸ ਸਪੇਸ ਦੇ ਵਿੱਚ ਜਿਹੜੇ ਆ ਉਹ ਹੁਣ ਜਿਹੜੇ ਉਹ ਜਾਣਗੇ। ਸੋ ਵੀਰਵਾਰ ਤੱਕ ਕੈਲ ਓਸ਼ਾ ਵਾਲੇ ਜਿਹੜੇ ਇਸ ਦੇ ਪ੍ਰਤੀ ਜਿਹੜਾ ਉਹ ਜਾਣਕਾਰੀ ਜਿਹੜੇ ਉਹ ਦੇ ਸਕਦੇ ਆ। ਕਹਿੰਦੇ ਵੀ ਜਿਹੜੇ ਸਮਾਲ ਬਿਜ਼ਨਸ ਵਾਲੇ ਆ ਉਹਨਾਂ ਦੇ ਲਈ ਕੀ ਮਾਪਦੰਡ ਜਿਹੜੇ ਉਹ ਹੈਗੇ ਆ ਮਾਸਕ ਨੂੰ ਲੈ ਕੇ, ਡਿਸਟੈਂਸਿੰਗ ਰੂਲਸ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ। ਕਹਿੰਦੇ ਵੀ ਜੇ ਬਾਈ ਚਾਂਸ ਕੋਈ ਫੋਲੋ ਨਹੀਂ ਕਰਦਾ ਜਾਂ ਮੈਂ ਨਹੀਂ ਕਰਦਾ, ਕਿਤੇ ਸਾਨੂੰ ਫਾਈਨ ਵਗੈਰਾ 'ਤੇ ਜਿਹੜੇ ਆ ਉਹ ਨਹੀਂ ਹੋਣਗੇ। ਹਾਲ ਦੀ ਘੜੀ ਜਿਹੜੇ ਸਮਾਲ ਬਿਜ਼ਨਸਿਸ ਵੀ ਆ ਜਿੰਨੇ ਵੀ ਆ ਉਹਨਾਂ ਨੂੰ ਜਿਹੜਾ ਕੈਲ ਓਸ਼ਾ ਦੇ ਜਿਹੜੇ ਜੇ ਉਸ ਦੇ ਅੰਡਰ ਉਹ ਆਉਂਦੇ ਆ ਅਤੇ ਉਹਨਾਂ ਦੇ ਜਿਹੜੀਆਂ ਗਾਈਡਲਾਈਨਸ ਆ ਉਹਨਾਂ ਦੇ ਪ੍ਰਤੀ ਜਿਹੜਾ ਆ ਉਹ ਕੰਪਲਾਈ ਕਰਨਾ ਪਊਗਾ, ਉਹਨਾਂ ਦੇ ਪ੍ਰਤੀ ਜਿਹੜਾ ਉਹ ਰਹਿਣਾ ਪਊਗਾ ਤਾਂ ਜੋ ਆਪਣੇ ਜਿਹੜੇ ਇੰਪਲੋਈਜ਼ ਆ ਉਹਨਾਂ ਨੂੰ ਉਹ ਬਚਾ ਕੇ ਰੱਖਣ। ਅਤੇ ਜਿਹੜੇ ਤੁਹਾਡੇ ਉਪਭੋਗਤਾ ਆ, ਕਸਟਮਰ ਨੇ ਜਿਹੜੇ ਆ ਰਹੇ ਆ, ਤੁਸੀਂ ਉਹਨਾਂ ਨੂੰ ਜ਼ਰੂਰ ਪਿਆਰ ਦੇ ਨਾਲ, ਇਤਮਾਨਾਨ ਦੇ ਨਾਲ ਜਿਹੜਾ ਉਹ ਸਮਝਾਉਣ ਦੀ ਜਿਹੜੀ ਆ
ਉਹ ਤੁਸੀਂ ਜਿਹੜੀ ਉਹ ਕੋਸ਼ਿਸ਼ ਕਰਨੀ ਆ। ਅਤੇ ਚਲੋ ਹੁਣ ਲੜਾਈ ਝਗੜੇ ਦਾ ਕੋਈ ਵਕਤ ਨਹੀਂ ਹੈਗਾ। ਬਹੁਤ ਸਾਰੇ ਲੋਕ ਨੇ ਤੱਤੇ ਵੀ ਹੋਣਾ ਆ, ਉਹ ਯਾਰ ਉਹਨੇ ਮਾਸਕ ਕਿਉਂ ਪਾਇਆ, ਮੈਂ ਕਿਉਂ ਪਾਇਆ। ਸੋ ਇਹ ਸੋਸ਼ਲ ਨੋਰਮ ਜਿੱਦਾਂ ਮਾਸਕ ਪਾਉਣ ਦਾ ਨੋਰਮ ਬਣਦੇ ਨੂੰ ਥੋੜ੍ਹਾ ਸਮਾਂ ਲੱਗ ਗਿਆ ਸੀ, ਸੋ ਇਹਨੂੰ ਲੱਥਦਿਆਂ ਨੂੰ ਵੀ ਥੋੜ੍ਹਾ ਸਮਾਂ ਜਿਹੜਾ ਉਹ ਲੱਗੇਗਾ। ਸੋ ਕਾਲੇ ਜਿਹੜੇ ਆ ਉਹ ਸਾਰੇ ਜਾਣੇ ਜਿਹੜੇ ਆ ਉਹ ਜ਼ਿਆਦਾ ਜਿਹੜਾ ਉਹ ਨਾ ਜਿਹੜਾ ਉਹ ਪਿਓ ਇਸ ਮਾਮਲੇ ਦੇ ਵਿੱਚ। ਨਹੀਂ ਤਾਂ ਕੱਲ੍ਹ ਆਪਾਂ ਦੇਖਿਆ ਸੀ ਮਾਸਕ ਨੂੰ ਲੈ ਕੇ ਇੰਨਾ ਕੁ ਜ਼ਿਆਦਾ ਵਿਵਾਦ ਜਿਹੜਾ ਆਰਗੂਮੈਂਟ ਵੱਧ ਗਿਆ ਵੀ ਗੋਲੀਆਂ ਚੱਲ ਗਈਆਂ ਅਤੇ ਕਿ ਕੈਸ਼ੀਅਰ ਦੀ ਜਿਹੜੀ ਆ ਉਹ ਮੌਤ ਜਿਹੜੀ ਇਸ ਚੀਜ਼ ਦੇ ਵਿੱਚ ਹੋ ਗਈ। ਸੋ ਇੱਦਾਂ ਦੀ ਚੀਜ਼ਾਂ ਤੋਂ ਆਪਾਂ ਪਰਹੇਜ਼ ਹੀ ਜਿਹੜਾ ਉਹ ਰੱਖਣਾ ਆ। ਜਿਮਸ ਵਗੈਰਾ ਵੀ ਸਾਰੇ ਜਿਹੜੇ ਉਹ ਦੁਬਾਰਾ ਓਪਨ ਜਿਹੜੇ ਉਹ ਹੋ ਰਹੇ ਨੇ। ਅਤੇ ਇੱਕ ਜਿਹੜਾ ਬਹੁਤ ਵੱਡਾ ਲੋਕਾਂ ਦੇ ਮਨਾਂ ਦੇ ਵਿੱਚ ਪਿੱਛੇ ਸਵਾਲ ਆ, ਕਿਤੇ ਰੂਲ ਦੁਬਾਰਾ ਤਾਂ ਨਹੀਂ ਚੇਂਜ ਹੋਣਗੇ, ਦੁਬਾਰਾ ਰਿਸਟ੍ਰਿਕਸ਼ਨਸ ਤਾਂ ਨਹੀਂ ਜਿਹੜੀਆਂ ਆ ਜਾਣਗੀਆਂ। ਕਹਿੰਦੇ ਵੀ ਲੱਗਦਾ ਤਾਂ ਨਹੀਂ ਆ ਵੀ ਪ੍ਰੋਬੇਬਲੀ ਰਾਈਟ ਅਵੇ ਕੁਛ ਇੱਦਾਂ ਦੀ ਸਥਿਤੀ ਲੱਗਦੀ ਨਹੀਂ ਆ। ਕੋਵਿਡ-19 ਦੀ ਵੈਕਸੀਨੇਸ਼ਨ ਅਤੇ ਇਨਫੈਕਸ਼ਨ ਰੇਟਸ ਦੇ ਉੱਤੇ ਜਿਹੜਾ ਉਹ ਹੋਊਗੀ। ਜੇ ਉਹ ਸਾਰੇ ਆંકੜੇ ਠੀਕ ਰਹਿੰਦੇ ਆ ਤਾਂ ਫਿਰ ਇਹ ਗਾਈਡਲਾਈਨਸ ਕਹਿੰਦੇ ਘੱਟੋ ਘੱਟ 1 ਅਕਤੂਬਰ ਤੱਕ ਜਿਹੜੀਆਂ ਆ ਉਹ ਇਸੇ ਤਰੀਕੇ ਦੇ ਨਾਲ ਜਿਹੜੀਆਂ ਉਹ ਰਹਿਣਗੀਆਂ। ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਦੇਖਿਆ ਜਾਊਗਾ ਵੀ ਜੇ ਕੁਛ ਤਬਦੀਲੀਆਂ ਕਰਨ ਦੀ ਜਿਹੜੀ ਜ਼ਰੂਰਤ ਆ ਜਾਂ ਨਹੀਂ। ਪਰ ਹੁਣ ਕੈਲੀਫੋਰਨੀਆ ਜਿਹੜਾ ਇੱਕ ਹਿਸਾਬ ਦੇ ਨਾਲ ਪੂਰਨ ਤੌਰ ਦੇ ਉੱਤੇ ਜਿਹੜਾ ਉਹ ਖੁੱਲ੍ਹ ਚੁੱਕਾ ਹੈਗਾ ਆ। ਜੀ, ਸੋ ਹੋਰ ਆਪਾਂ ਇਹਦੇ ਸੰਬੰਧ ਵਿੱਚ ਜੇ ਗੱਲਬਾਤ ਕਰਦੇ ਜਾਈਏ ਤੇ ਜਿਹੜੇ ਲੋਕਾਂ ਦੇ ਰੈਂਟ ਜਿਹੜਾ ਓਵਰਡਿਊ ਆ, ਯੂਟਿਲਿਟੀ ਬਿਲਸ ਓਵਰਡਿਊ ਆ, ਉਹਦੇ ਲਈ ਗੈਬਨ ਨਿਊਸਮ ਜਿਹੜੇ ਗਵਰਨਰ ਆ ਉਹਨਾਂ ਨੇ ਕਿਹਾ ਵੀ ਬਿਲੀਅਨਸ ਆਫ ਡਾਲਰ ਫਾਈਨੈਂਸ਼ੀਅਲ ਏਡ ਦੇ ਵਿੱਚ ਅਵੇਲੇਬਲ ਹੈਗੀ ਆ। ਪਹਿਲਾਂ ਕੈਲੀਫੋਰਨੀਆ ਨੇ 2.6 ਬਿਲੀਅਨ ਡਾਲਰ ਦੀ ਜਿਹੜੀ ਹੈਲਪ ਆ ਉਹ ਜਿਹੜੇ ਟੈਨੈਂਟਸ ਆ ਉਹਨਾਂ ਨੂੰ ਜਿਹੜਾ ਦੇਣ ਦੀ ਗੱਲਬਾਤ ਕੀਤੀ ਸੀ ਜੇ ਤਾਂ ਕਿ ਜੋ ਉਹ ਰੈਂਟ ਜਿਹੜਾ ਪੇ ਬੈਕ ਰੈਂਟ ਕਰ ਸਕਣ। ਹਾਰਡਸ਼ਿਪ ਜਿਹੜੀ ਉਹਨਾਂ ਨੂੰ ਆਈ ਆ ਕਰੋਨਾ ਵਾਇਰਸ ਦੇ ਦੌਰਾਨ, ਤੇ ਉਹ ਅਮਾਊਂਟ ਨੂੰ ਵਧਾ ਕੇ 5.2 ਬਿਲੀਅਨ ਡਾਲਰ ਜਿਹੜਾ ਕਰ ਦਿੱਤਾ ਗਿਆ ਆ। ਸੋ ਇੱਕ ਤਾਂ ਇਹ ਗੱਲ ਆ। ਸੋ ਦੂਸਰਾ ਜਿਹੜਾ ਆ ਅੱਜ ਆਫੀਸ਼ੀਅਲ ਜਿਹੜੇ ਹੈਗੇ ਆ ਉਹ 1.5 ਮਿਲੀਅਨ ਡਾਲਰ ਦੇ ਜਿਹੜੇ ਪ੍ਰਾਈਜ਼ਸ ਆ ਉਹ ਵੀ ਅਨਾਊਂਸ ਕਰਨਗੇ। 10 ਜਣਿਆਂ ਨੂੰ ਸਿਲੈਕਟ ਕੀਤਾ ਜਾਊਗਾ ਤੇ ਨਾਲ ਦੀ 50-50 ਹਜ਼ਾਰ ਡਾਲਰ ਦਾ ਇਹ ਨਾਮ ਹੈਗਾ। 30 ਵਿਨਰਸ ਹੋਣਗੇ। ਇਸ ਤੋਂ ਬਿਨਾਂ ਜਿਨ੍ਹਾਂ ਨੇ ਮਈ 27 ਤੋਂ ਬਾਅਦ ਵੈਕਸੀਨ ਲਵਾਏ ਆ ਉਹਨਾਂ ਨੂੰ 50 ਡਾਲਰ ਦਾ ਪ੍ਰੀਪੇਡ ਕਾਰਡ, 50 ਡਾਲਰ ਦੀ ਗਰੋਸਰੀ ਕਾਰਡ, ਸੁਪਰ ਮਾਰਕੀਟ ਜਿੱਦਾਂ ਰੈਲ ਫੂਡ ਫੋਰਲੈਸ ਆ, ਅਲਬਰਟਸਨ ਆ, ਬੌਨਸ ਆ, ਸੇਫਵੇ, ਇੱਦਾਂ ਦੇ ਜਿਹੜੇ ਗਰੋਸਰੀ ਸਟੋਰ ਹੈਗੇ। 2 ਮਿਲੀਅਨ ਗਿਫਟ ਕਾਰਡਸ ਅਵੇਲੇਬਲ ਹੈਗੇ ਆ। ਡਿਜੀਟਲ ਵੈਕਸੀਨ ਰੈਕਰਡਸ ਬਹੁਤ ਜਲਦੀ ਆ ਰਹੇ ਆ। ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ, ਉਹਦੇ ਬਾਰੇ ਉਹ ਡਿਟੇਲਸ ਦੱਸਣਗੇ। ਵੈਕਸੀਨੇਟਡ ਪੀਪਲ ਨੂੰ ਜਿਹੜੇ ਲੋਕ ਆ ਜਿਨ੍ਹਾਂ ਨੇ ਟੀਕਾ ਲਵਾ ਲਿਆ ਉਹਨਾਂ ਨੂੰ ਮਾਸਕ ਦੀ ਕੋਈ ਜ਼ਰੂਰਤ ਨਹੀਂ ਹੈਗੀ। ਕੈਲੋਸ਼ਾ ਦੇ ਮੁਤਾਬਕ ਜਿਹੜੇ ਰੈਸਟੋਰੈਂਟਸ ਦੇ ਵਿੱਚ ਕਪੈਸਿਟੀ ਦਾ ਨੰਬਰ ਲਾਇਆ ਸੀ ਵੀ ਉਹਦੇ 'ਚ 50% ਹੋ ਸਕਦੇ ਆ, ਥੀਮ ਪਾਰਕਸ ਦੇ ਉੱਤੇ 50% ਦੀ ਲਿਮਿਟ ਲਾਈ ਸੀ, ਉਹ ਸਾਰਾ ਕੁਛ ਜਿਹੜਾ ਰਿਮੂਵ ਕਰ ਦਿੱਤਾ ਗਿਆ ਹੈ। ਸੋ ਉੱਥੇ ਜਿੱਦਾਂ ਫੁੱਲੀ ਲੋਕ ਜਾ ਸਕਦੇ ਹੈਗੇ ਆ। ਪਰ ਸਭ ਤੋਂ ਜ਼ਿਆਦਾ ਸਟ੍ਰਿਕਟ ਜਿਹੜੀ ਹੈਗੀ ਆ ਉਹ ਇਨਡੋਰ ਜਿਹੜੀਆਂ ਬਿਗ ਇਵੈਂਟਸ ਹੋਣੀਆਂ ਆ, ਜਿੱਥੇ 5000 ਤੋਂ ਵੱਧ ਲੋਕਾਂ ਨੇ ਇਕੱਠੇ ਹੋਣਾ ਆ, ਉੱਥੇ ਜਿਹੜੀ ਆ ਡਾਕੂਮੈਂਟੇਸ਼ਨ ਰਿਕੁਆਇਰਡ ਹੋਊਗੀ। ਜਿੱਦਾਂ ਲੇਕਰਸ ਦੀ, ਵਾਰੀਅਰਸ ਦੀ ਗੇਮ ਹੋਣੀ ਆ, ਜਦੋਂ ਤੁਸੀਂ ਜਾਣਾ ਹੈ ਤੇ ਉਹ ਤੁਹਾਡੇ ਤੋਂ ਪ੍ਰੂਫ ਮੰਗਣਗੇ ਵੀ ਹਾਂ ਤੁਹਾਡੇ ਵੈਕਸੀਨ ਲੱਗਾ ਹੈ ਜਾਂ ਨਹੀਂ। ਉਹ ਚਾਹੇ ਤੁਸੀਂ ਫੋਟੋ ਖਿੱਚ ਕੇ ਰੱਖੀ ਹੋਵੇ ਆਪਣੇ ਕਾਰਡ ਦੀ ਆਪਣੇ ਫੋਨ ਦੇ ਵਿੱਚ ਜਾਂ ਐਕਚੁਅਲ ਕਾਰਡ ਹੋਵੇ, ਸੋ ਉਹ ਜ਼ਰੂਰ ਉੱਥੇ ਪੂਰਾ ਇਹ ਲਾਗੂ ਹੋਊਗਾ। ਬਹੁਤ ਸਾਰੇ ਜਿਹੜੇ ਬਿਜ਼ਨੈਸਿਸ ਆ ਉਹਨਾਂ ਨੂੰ ਜ਼ਰੂਰਤ ਨਹੀਂ ਹੈ ਵੀ ਉਹ ਆਪਣੇ ਕਸਟਮਰ ਨੂੰ ਚੈੱਕ ਕਰਨ। ਜੇ ਮੰਨ ਲਓ ਤੁਸੀਂ ਰੈਸਟੋਰੈਂਟ ਗਏ ਆ, ਰੈਸਟੋਰੈਂਟ ਵਾਲੇ ਨੂੰ ਜ਼ਰੂਰਤ ਨਹੀਂ ਵੀ ਤੁਹਾਨੂੰ ਪੁੱਛਣ ਵੀ ਤੁਹਾਡੇ ਟੀਕਾ ਲੱਗ ਗਿਆ ਜਾਂ ਨਹੀਂ ਲੱਗਿਆ। ਜਿਹੜੇ ਅਨਵੈਕਸੀਨੇਟਡ ਵਰਕਰਸ ਆ ਉਹ N95 ਮਾਸਕ ਉਹਨਾਂ ਨੂੰ ਜਿਹੜਾ ਮਿਲ ਸਕਦਾ ਹੈਗਾ ਆ। ਜਿਹੜੇ ਵੈਕਸੀਨੇਟਡ ਵਰਕਰਸ ਆ ਉਹ ਪੂਰੇ ਇਸ ਹਫ਼ਤੇ ਤੋਂ ਲੈ ਕੇ ਅੱਜ ਤੋਂ ਲੈ ਕੇ ਬਿਨਾਂ ਮਾਸਕ ਤੋਂ ਜਿਹੜਾ ਆ ਕਿਤੇ ਵੀ ਜਾ ਸਕਦੇ ਹੈਗੇ ਆ। ਜੀ ਬਿਲਕੁਲ। ਸੋ ਨਾਲ ਹੀ ਜਿਹੜੀ ਹਰਜੋਤ ਸਿੰਘ ਜੀ ਕੈਲੀਫੋਰਨੀਆ ਨੇ ਜਿਹੜਾ ਸਾਰਾ ਕੁਝ ਖੋਲ੍ਹ ਦਿੱਤਾ ਅਤੇ ਉੱਧਰ ਨਿਊਯਾਰਕ ਤੋਂ ਵੀ ਜਿਹੜੀ ਉਹ ਖਬਰ ਆ ਰਹੀ ਆ, ਉਹਨਾਂ ਨੇ ਵੀ ਕਹਿੰਦੇ ਆ ਬਹੁਤੀਆਂ ਆਪਣੀਆਂ ਕੋਵਿਡ ਰਿਸਟ੍ਰਿਕਸ਼ਨਸ ਆ ਇਫੈਕਟਿਵ ਇਮੀਡੀਏਟਲੀ, ਯਾਨੀ ਕਿ ਹੁਣੇ ਤੋਂ ਹੀ ਜਿਹੜਾ ਆ ਉਹ ਉਹਨਾਂ ਨੇ ਉਠਾ ਦਿੱਤੀਆਂ ਆ। ਉਹ ਜਿਹੜੀਆਂ ਰੋਕਾਂ ਲਾਈਆਂ ਸੀ ਉਹ ਹਟਾ ਦਿੱਤੀਆਂ ਨੇ। 70% ਕਹਿੰਦੇ ਵੀ ਉੱਥੇ ਦੇ ਵੀ ਅਡਲਟ ਨੇ ਐਟਲੀਸਟ ਇੱਕ ਵੈਕਸੀਨ ਸ਼ਾਟ ਜਿਹੜਾ ਆ ਨਿਊਯਾਰਕ ਸਟੇਟ ਦੇ ਵਿੱਚ ਉਹ ਲੱਗ ਚੁੱਕਾ ਹੈ। ਉੱਥੋਂ ਦੇ ਜਿਹੜੇ ਗਵਰਨਰ ਐਂਡਰਿਊ ਕੁਮੋ ਆ ਉਹਨਾਂ ਨੇ ਅੱਜ ਜਿਹੜਾ ਉਹ ਅਨਾਊਂਸ ਕੀਤਾ ਆ
ਜਿਹੜਾ ਭੂਗੋਲਿਕ ਤੌਰ ਦੇ ਉੱਤੇ ਦੇਖਿਆ ਜਾਵੇ ਤਾਂ ਕੋਵਿਡ ਦਾ ਹੌਟਸਪੌਟ ਸਭ ਤੋਂ ਵੱਡਾ ਜਿਹੜਾ ਨਿਊਯਾਰਕ ਸਟੇਟ, ਖਾਸ ਕਰਕੇ ਨਿਊਯਾਰਕ ਸਿਟੀ ਜਿਹੜੀ ਉਹ ਬਣੀ ਸੀ। ਪਰ ਹੁਣ ਕਹਿੰਦੇ ਆ ਵੀ ਇੱਥੇ ਜਿਹੜੀ ਸਭ ਤੋਂ ਲੋਐਸਟ ਪੋਜ਼ੀਟਿਵਿਟੀ ਰੇਟਸ ਜਿਹੜੀਆਂ ਆ ਉਹ ਦੇਖਣ ਨੂੰ ਮਿਲਣਗੀਆਂ। ਸੋ 4 ਜੁਲਾਈ ਤੋਂ ਪਹਿਲਾਂ ਆਪਾਂ ਦੇਖ ਰਹੇ ਹਾਂ ਵੀ ਸਭ ਤੋਂ ਵੱਧ ਵਸੋਂ ਵਾਲੇ ਜਿਹੜੇ ਹੁਣ ਸੂਬੇ ਆ ਉਹਨਾਂ ਨੇ ਆਪਣੀਆਂ ਜਿਹੜੀਆਂ ਰਿਸਟ੍ਰਿਕਸ਼ਨਸ ਆ ਉਹਨਾਂ ਨੂੰ ਜਿਹੜਾ ਆ ਉਹ ਉਠਾ ਦਿੱਤਾ ਹੈਗਾ ਆ, ਉਹ ਖ਼ਤਮ ਕਰ ਦਿੱਤਾ ਹੈਗਾ ਆ। ਸੋ ਚਲੋ ਆਉਣ ਵਾਲੇ ਜਿਹੜੇ ਦਿਨਾਂ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਹੋਰ ਕੀ ਹੁੰਦਾ ਆ। ਸੋ ਆਵਾਜਾਈ ਹੋਰ ਬਹੁਤ ਕੁਛ, ਸੋ ਇੱਕੋ ਦਮ ਜਿਹੜਾ ਬੂਮ ਆ ਆਪਾਂ ਨੂੰ ਦੇਖੋ ਏਅਰ ਟਰੈਵਲ ਦੇ ਵਿੱਚ ਦੇਖਣ ਨੂੰ ਮਿਲੂਗਾ। ਹੋਟਲ ਦਾ ਜਿਹੜਾ ਬਿਜ਼ਨਸ ਆ, Airbnb, ਇੱਧਰ ਰੈਂਟਲ ਕਾਰ, ਇਹ ਸਾਰੀਆਂ ਚੀਜ਼ਾਂ, ਗੈਸ ਦੇ ਪ੍ਰਾਈਸਿਸ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੇ ਹੁਣ ਬਿਜ਼ਨਸ ਦੇ ਵਿੱਚ ਹੈਗੇ ਆ, ਜਿਹੜੇ ਬਚੇ ਰਹੇ ਨੇ, ਜਿਹੜੇ ਸਰਵਾਈਵ ਕਰ ਗਏ ਇਸ ਪੂਰੇ ਪੈਂਡੈਮਿਕ ਦੇ ਵਿੱਚ, ਉਹਨਾਂ ਨੂੰ ਹੁਣ ਉਮੀਦ ਕਰਦੇ ਹਾਂ ਵੀ ਗੁੱਡ ਬਿਜ਼ਨਸ ਜਿਹੜਾ ਉਹ ਮਿਲੂਗਾ। ਖਾਸ ਕਰਕੇ ਜਿਹੜੇ ਰੈਸਟੋਰੈਂਟਸ ਆ, ਹੋਰ ਸਾਰੇ ਕੁਛ ਲੋਕ ਘਰੇ ਬੈਠੇ ਅੱਕੇ ਪਏ ਆ, ਬਾਹਰ ਤੁਹਾਨੂੰ ਘੁੰਮਦੇ ਫਿਰਦੇ ਲੋਕ ਜਿਹੜੇ ਆ ਹੁਣ ਜ਼ਿਆਦਾ ਜਿਹੜੇ ਉਹ ਨਜ਼ਰ ਜਿਹੜੇ ਉਹ ਆਉਣਗੇ। ਸੋ ਕੈਲੀਫੋਰਨੀਆ ਤੇ ਜਿਹੜਾ ਆ ਉਹ ਵੀ ਖੁੱਲ੍ਹ ਚੁੱਕਾ ਆ, ਅਤੇ ਅੱਜ ਨਿਊਯਾਰਕ ਨੇ ਵੀ ਐਲਾਨ ਕਰ ਦਿੱਤਾ ਵੀ ਉਹ ਵੀ ਆਪਣੀਆਂ ਜਿੰਨੀਆਂ ਰਿਸਟ੍ਰਿਕਸ਼ਨਸ ਆ ਉਹਨਾਂ ਨੂੰ ਰਿਲੈਕਸ ਜਿਹੜਾ ਉਹ ਕਰ ਰਹੇ ਆ, ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਉਹ ਉਠਾ ਰਹੇ ਹੈਗੇ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦਾ ਜਿਹੜਾ ਟ੍ਰਿਪ ਆ ਅਤੇ ਸਮਿਟ ਉਹਨਾਂ ਦੀ ਹੋਣੀ ਹੈਗੀ ਆ ਪ੍ਰੈਜ਼ੀਡੈਂਟ ਪੁਟਿਨ ਦੇ ਨਾਲ। ਜਿਹੜੇ ਯੂਕਰੇਨ ਦੇ ਲੀਡਰਸ ਆ ਉਹਨਾਂ ਨੇ ਇਹ ਕਿਹਾ ਵੀ ਅਮਰੀਕਨਜ਼ ਵਾਰ ਵਿਦ ਰਸ਼ੀਆ ਕੁਡ ਬੀ ਟਮੋਰੋ ਇਨ ਦੇਅਰ ਹਾਊਸਿਸ। ਸੋ ਯੂਕਰੇਨ ਵਾਲੇ ਜਿਹੜੇ ਆ ਉਹ ਚਾਹੁੰਦੇ ਆ ਵੀ ਉਹਨਾਂ ਨੂੰ ਨਾਟੋ ਦੇ ਵਿੱਚ ਜਿਹੜਾ ਆ ਜੁਆਇਨ ਕੀਤਾ ਜਾਵੇ, ਪਰ ਜੇ US ਇਸ ਦੀ ਸਪੋਰਟ ਕਰਦਾ ਆ ਅਤੇ ਰਸ਼ੀਆ ਵਾਲੇ ਜਿਹੜੇ ਆ ਇਸ ਤੋਂ ਕਾਫੀ ਔਖੇ ਹੋਣਗੇ। ਯੂਕਰੇਨ ਦੇ ਵਿੱਚ ਜਿਹੜਾ US ਆ ਉਹਨਾਂ ਨੂੰ ਪੂਰੀ ਤਰ੍ਹਾਂ ਜਿਹੜਾ ਸਪੋਰਟ ਕਰ ਰਿਹਾ ਹੈਗਾ ਆ, ਫਾਈਨੈਂਸ਼ੀਅਲੀ ਵੀ, ਮਿਲਟਰੀ ਦੀ ਟ੍ਰੇਨਿੰਗ ਵੀ, ਭੇਜੇ ਕਿਸੇ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਜੰਗ ਆ ਰਸ਼ੀਆ ਦੇ ਨਾਲ ਲੱਗਦੀ ਆ, ਅਤੇ ਆਪਾਂ ਯੂਕਰੇਨ ਦੇ ਨਾਲ 100% ਹੈਗੇ ਆ। ਸੋ ਯੂਕਰੇਨ ਇੱਕ ਤਰ੍ਹਾਂ ਦੇ ਨਾਲ ਟੈਸਟਿੰਗ ਗਰਾਊਂਡ ਬਣਿਆ ਹੋਇਆ, ਅਤੇ ਦੂਸਰਾ ਜਿਹੜਾ ਮੇਜਰ ਇਸ਼ੂ ਹੈਗਾ ਆ ਰਸ਼ੀਆ ਦੇ ਲਈ ਉਹ ਹੈਕਰਸ ਦਾ ਆ। ਪਿਛਲੇ ਹਫ਼ਤਿਆਂ ਦੇ ਵਿੱਚ ਅਮਰੀਕਾ ਦੀਆਂ 2 ਵੱਡੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਆ, ਇੱਕ ਆਇਲ ਵਾਲੀ ਸੀ ਜਿਹੜੀ, ਅਤੇ ਦੂਸਰੀ ਜਿਹੜੀ ਮੀਟ ਪਲਾਂਟ ਸੀ, ਅਤੇ ਉਸ ਤੋਂ ਬਾਅਦ ਈਵਨ ਮੈਕਡੋਨਲਡ ਦੇ ਜਿਹੜੇ ਆਫਿਸਿਸ ਆ ਉਹਨਾਂ ਨੂੰ ਵੀ ਹੈਕ ਕਰ ਲਿਆ ਗਿਆ ਸੀ। ਸੋ ਇਹ ਵੀ ਇੱਕ ਵੱਡਾ ਇਸ਼ੂ ਜਿਹੜਾ ਆ ਉਹਨਾਂ ਦੀ ਸਮਿਟ ਮੀਟਿੰਗ ਜਿਹੜੀ ਆ ਉਹਦੇ ਵਿੱਚ ਡਿਸਕਸ ਹੋਣ ਜਾ ਰਿਹਾ ਹੈ। ਇਸ ਤੋਂ ਬਿਨਾਂ ਜਿਹੜੇ ਕੈਦੀ ਆ, ਖਾਸ ਕਰਕੇ ਮੈਂ ਕੱਲ੍ਹ ਵੀ ਜਿਸ ਤਰ੍ਹਾਂ ਡਿਸਕਸ ਕੀਤਾ ਸੀ, ਉਸ ਦੇ ਪੇਰੈਂਟਸ ਵੱਲੋਂ ਗੱਲਬਾਤ ਕੀਤੀ ਗਈ ਆ ਵੀ ਉਸ ਨੂੰ ਛਡਾਇਆ ਜਾਵੇ, ਨਹੀਂ ਤਾਂ ਜੇ ਅਮਰੀਕਾ ਵਾਲਿਆਂ ਨੂੰ ਵੀ ਕੋਈ ਛੱਡਣੇ ਪੈਂਦੇ ਤਾਂ ਇਹਨਾਂ ਨੂੰ ਵੀ ਜਿਹੜੇ ਕੈਦੀ ਆਪਸ ਦੇ ਵਿੱਚ ਸਵੈਪ ਕਰ ਲੈਣੇ ਚਾਹੀਦੇ ਹੈਗੇ ਆ। ਜੀ। ਅਗਲੀ ਜਿਹੜੀ ਆ ਉਹ ਗੱਲ ਕਰਦੇ ਜਾਈਏ, ਅੱਜ ਕੁਛ ਨਵੀਆਂ ਈਮੇਲਸ ਜਿਹੜੀਆਂ ਉਹ ਸਾਹਮਣੇ ਆਈਆਂ ਆ, ਜਿਸ ਦੇ ਵਿੱਚ ਸਾਬਕਾ ਰਾਸ਼ਟਰਪਤੀ ਟਰੰਪ ਆਪਣੀ ਇਲੈਕਸ਼ਨ ਦੀ ਹਾਰ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਡਿਪਾਰਟਮੈਂਟ ਆਫ ਜਸਟਿਸ ਦੇ ਉੱਤੇ ਉਹਨਾਂ ਦੇ ਕੈਂਪੇਨ ਦੇ ਦੁਆਰਾ ਦਬਾਅ ਪਾਇਆ ਗਿਆ ਵੀ ਜਿਹੜੇ ਇਲੈਕਸ਼ਨ ਦੇ ਆਏ ਨਤੀਜੇ ਆ ਉਹਨਾਂ ਨੂੰ ਰਿਵਰਸ, ਯਾਨੀ ਕਿ ਉਹਨਾਂ ਦੇ ਹੱਕ ਦੇ ਵਿੱਚ ਕਰਨ ਦੇ ਲਈ ਜਿਹੜੇ ਆ ਉਹ ਕੋਈ ਕਦਮ ਚੁੱਕਣ। ਜਦੋਂ ਹੀ ਜਿਹੜੇ ਵਿਲੀਅਮ ਬਾਰ ਆ ਉਹਨਾਂ ਨੂੰ ਇਹਨਾਂ ਨੇ ਤੋਰਿਆ, ਕਹਿੰਦੇ ਉਸ ਤੋਂ ਕੁਝ ਘੰਟੇ ਬਾਅਦ ਹੀ ਉਦੋਂ ਜਿਹੜੇ ਉਹਨਾਂ ਦੇ ਡਿਪਟੀ ਅਟਰਨੀ ਜਨਰਲ ਸੀਗੇ ਜੈਫਰੀ ਰੋਜ਼ਨ, ਉਹਨਾਂ ਨੂੰ ਜਿਹੜਾ ਆ ਕਹਿੰਦੇ ਵੀ ਉਹਨਾਂ ਨੇ ਟਵੀਟ ਕਰਕੇ ਉਹਨਾਂ ਨੇ ਅਟਰਨੀ ਜਨਰਲ ਨੂੰ ਜਿਹੜਾ ਉਹ ਲਾਇਆ ਸੀਗਾ, ਅਤੇ ਫਿਰ ਕਹਿੰਦੇ ਵੀ ਉਹਨਾਂ ਨੇ ਡਾਇਰੈਕਟ ਕਰਨ ਦੀ ਕੋਸ਼ਿਸ਼ ਕੀਤੀ ਡਿਪਟੀ ਅਟਰਨੀ ਜਨਰਲ ਨੂੰ ਵੀ ਭਾਈ ਜਿਹੜੇ ਇਹ ਵੋਟਰ ਫਰਾਡ ਦੇ ਜਿਹੜੇ ਕਲੇਮ ਆ ਉਹਨਾਂ ਦੇ ਉੱਤੇ ਜਿਹੜਾ ਆ ਉਹ ਤੁਸੀਂ ਜਿਹੜਾ ਉਹ ਦੇਖੋ 232 ਪੇਜਾਂ ਦੇ ਜਿਹੜੇ ਡਾਕੂਮੈਂਟ ਆ ਉਹ ਹੁਣ ਸਾਹਮਣੇ ਆਏ ਆ ਵੀ ਕਿਸ ਤਰੀਕੇ ਦੇ ਨਾਲ ਟਰੰਪ ਹੁਣਾਂ ਨੇ ਆਪਣੀ ਪਾਵਰ ਨੂੰ ਵਰਤਦੇ ਹੋਏ ਇਹਨਾਂ ਇਲੈਕਸ਼ਨ ਦੇ ਨਤੀਜਿਆਂ ਨੂੰ ਜਿਹੜਾ ਆ ਤਬਦੀਲ ਕਰਨ ਦੀ ਜਿਹੜੀ ਉਹ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ, ਅਤੇ ਡਿਪਾਰਟਮੈਂਟ ਆਫ ਜਸਟਿਸ ਦੇ ਉੱਤੇ ਜਿਹੜਾ ਉਹ ਇਹਨਾਂ ਨੇ ਦਬਾਅ ਪਾਇਆ। ਇਹਨਾਂ ਦੇ ਚੀਫ ਆਫ ਸਟਾਫ ਅਤੇ ਉਹਨਾਂ ਦੇ ਜਿਹੜੇ ਹੋਰ ਕਈ ਐਲਾਈ ਸੀਗੇ, ਸਾਥੀ ਸੀਗੇ, ਉਹਨਾਂ ਨੇ ਇਸ ਤਰੀਕੇ ਦੇ ਨਾਲ ਕਹਿੰਦੇ ਇਹ ਕੀਤਾ ਆ। ਸੋ ਡੈਮੋਕ੍ਰੇਟਸ ਜਿਹੜੇ ਹੈਗੇ ਨੇ ਹਾਊਸ ਓਵਰਸਾਈਟ ਕਮੇਟੀ ਆ, ਉਹ ਕਹਿੰਦੇ ਆ ਵੀ ਹੁਣ ਇਸ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਹੁਣ ਜਿਹੜੀ ਉਹ ਕਰ ਰਹੇ ਆ। ਬੀਤੇ ਦਿਨਾਂ ਦੇ ਵਿੱਚ ਇਹ ਖੁਲਾਸੇ ਹੋਏ ਸੀ ਵੀ ਡੋਨਲਡ ਟਰੰਪ ਅਤੇ ਉਹਨਾਂ ਦੇ ਅਲਾਈਜ਼ ਨੇ US ਜਸਟਿਸ ਡਿਪਾਰਟਮੈਂਟ ਦੇ ਉੱਤੇ ਦਬਾਅ ਪਾਇਆ ਸੀਗਾ ਵੀ ਆਪਣੇ ਜਿਹੜੇ ਉਹਨਾਂ ਦੇ ਵਿਰੋਧੀ ਆ ਉਹਨਾਂ ਦਾ ਜਿਹੜਾ ਡਾਟਾ ਆ, ਉਹਨਾਂ ਦੀ ਇਨਫੋਰਮੇਸ਼ਨ ਆ,
ਉਸ ਨੂੰ ਜਿਹੜਾ ਆ ਉਹ ਹਥਿਆਇਆ ਜਾਵੇ ਕਿਸ ਤਰੀਕੇ ਦੇ ਨਾਲ ਆ। ਅਤੇ ਹੁਣ ਜਿਹੜੇ ਇਹ ਦਸਤਾਵੇਜ਼ ਸਾਹਮਣੇ ਆਏ ਆ ਉਸ ਦੇ ਵਿੱਚ ਜਿਹੜੇ ਇਹਨਾਂ ਦੇ ਝੂਠੇ ਦਾਅਵੇ ਸੀਗੇ ਵੋਟਰ ਫਰਾਡ ਨੂੰ ਲੈ ਕੇ 2020 ਦੀਆਂ ਜਿਹੜੀਆਂ ਇਲੈਕਸ਼ਨਸ ਦੇ ਵਿੱਚ ਉਸ ਦੇ ਉੱਤੇ ਜਿਹੜੀ ਇਨਵੈਸਟੀਗੇਟ ਕਰਨ ਦੀ ਜਿਹੜੀ ਇਹਨਾਂ ਦੇ ਦਬਾਅ ਪਾਇਆ ਅਤੇ ਨਤੀਜਿਆਂ ਨੂੰ ਬਦਲਣ ਦੀ ਜਿਹੜੀ ਕੋਸ਼ਿਸ਼ ਕੀਤੀ ਆ। ਸੋ ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਆ ਇਹ ਨਵੀਆਂ ਤੋਂ ਨਵੀਆਂ ਚੀਜ਼ਾਂ ਟਰੰਪ ਹੁਣਾਂ ਦੇ ਕਾਰਜਕਾਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀਆਂ ਪਾਵਰਸ ਨੂੰ ਜਿਹੜਾ ਉਹ ਵਰਤਿਆ ਆਪਣੇ ਵਿਰੋਧੀਆਂ ਨੂੰ ਦੱਬਣ ਦੇ ਲਈ, ਇੱਥੋਂ ਤੱਕ ਕਿ ਇਲੈਕਸ਼ਨ ਦੀ ਹਾਰ ਤੋਂ ਬਾਅਦ 'ਚ ਵੀ ਜਿਹੜਾ ਆ ਉਹ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਮੰਨੇ ਨਹੀਂ, ਕੋਸ਼ਿਸ਼ ਉਹਨਾਂ ਨੇ ਆਪਣੇ ਵੱਲੋਂ ਜਿਹੜੀ ਉਹ ਕਹਿੰਦੇ ਪੂਰੀ ਕੀਤੀ ਆ। ਇਹ ਹੁਣ ਇਹਨਾਂ ਈਮੇਲਸ ਦੇ ਵਿੱਚ ਇੱਦਾਂ ਦੇ ਕਥਿਤ ਜਿਹੜੇ ਉਹ ਦਾਅਵੇ ਸਾਹਮਣੇ ਆ ਰਹੇ ਹੈਗੇ ਆ। ਸੋ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਨਿਊਯਾਰਕ ਦੇ ਵਿੱਚੋਂ ਹੈਗੇ ਆ, ਕਹਿੰਦੇ ਇਹ ਡਾਕੂਮੈਂਟ ਸ਼ੋਅ ਕਰਦੇ ਨੇ ਵੀ ਟਰੰਪ ਨੇ ਮੁਲਕ ਨੂੰ ਪੂਰੀ ਤਰ੍ਹਾਂ ਕਰਪਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕੀਤੀ ਆ। ਕਹਿੰਦੇ ਵੀ ਜਿਹੜੀ ਚੀਫ ਲਾ ਇਨਫੋਰਸਮੈਂਟ ਏਜੰਸੀ ਆ ਉਸ ਨੂੰ ਵੀ ਇਹਨਾਂ ਨੇ ਜਿਹੜਾ ਇੱਕ ਹਿਸਾਬ ਦੇ ਨਾਲ ਕਰਪਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ, ਜਦ ਕਿ ਉਹ ਇਲੈਕਸ਼ਨ ਜਿਹੜੇ ਉਹ ਹਾਰ ਗਏ ਸੀ ਅਤੇ ਉਸ ਨੂੰ ਓਵਰਟਰਨ ਕਰਨਾ ਚਾਹੁੰਦੇ ਸੀ। ਸੋ ਹੁਣ ਨਵੀਆਂ ਚੀਜ਼ਾਂ ਜਿਹੜੀਆਂ ਲਗਾਤਾਰ ਐਵਰੀਡੇ ਕੁਛ ਨਾ ਕੁਛ ਜਿਹੜਾ ਉਹ ਸਾਹਮਣੇ ਆ ਰਿਹਾ ਹੈਗਾ ਆ। ਜੀ ਅਗਲੀ ਖਬਰ ਰੌਕਟਨ ਇਲੀਨੋਇਸ ਤੋਂ ਆ ਰਹੀ ਹੈ। ਆਪਾਂ ਕੱਲ੍ਹ ਦੱਸੀ ਸੀ, ਕੱਲ੍ਹ ਸਵੇਰੇ ਉੱਥੇ ਇੱਕ ਬਹੁਤ ਵੱਡਾ ਜਿਹੜਾ ਕੈਮੀਕਲ ਦਾ ਪਲਾਂਟ ਹੈਗਾ ਕੈਮਟੂਲ, ਉੱਥੇ ਅੱਗ ਲੱਗ ਗਈ। ਉਸ ਅੱਗ ਨੂੰ ਬੁਝਾਉਣ ਦੇ ਲਈ 175 ਦੇ ਕਰੀਬ ਫਾਇਰ ਫਾਈਟਰ ਵੱਖ-ਵੱਖ 45 ਫਾਇਰ ਡਿਪਾਰਟਮੈਂਟਸ ਤੋਂ ਫਾਈਟ ਕਰ ਰਹੇ ਆ। 70 ਕੈਮਟੂਲ ਦੇ EMPLOYEES ਦੇ ਲਗਭਗ 150 ਦੇ ਕਰੀਬ ਜਿਹੜੇ ਘਰ ਸੀ ਵਿਦਿਨ 1 ਮਾਈਲ ਏਰੀਏ ਦੇ ਵਿੱਚ, ਉਹਨਾਂ ਨੂੰ ਉੱਥੋਂ ਇਵੈਕੂਏਟ ਕੀਤਾ ਗਿਆ। ਬਹੁਤ ਵੱਡੀ ਗਿਣਤੀ ਦੇ ਵਿੱਚ ਟਰੱਕ ਵੀ ਜਿਹੜੇ ਉੱਥੇ ਪਾਰਕ ਸੀਗੇ ਉਹ ਵੀ ਸੜ ਕੇ ਸੁਆਹ ਹੋ ਗਏ। ਰੌਕਟਨ ਫਾਇਰ ਚੀਫ ਕਰਕ ਵਿਲਸਨ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਕੋਈ ਵੀ EMPLOYEE ਦੇ ਕਿਸੇ ਤਰ੍ਹਾਂ ਦੀ ਸੱਟ ਚੋਟ ਨਹੀਂ ਲੱਗੀ, ਕੋਈ ਇੰਜਰਡ ਨਹੀਂ ਹੋਇਆ, ਸਾਰਿਆਂ ਨੂੰ ਸੇਵ ਕਰ ਲਿਆ ਗਿਆ ਅਤੇ ਮੂਵ ਕਰ ਦਿੱਤਾ ਗਿਆ। ਗਵਰਨਰ JV ਪ੍ਰਿਟਜ਼ਕਰ ਜਿਹੜੇ ਹੈਗੇ ਆ ਉਹਨਾਂ ਨੇ ਸਟੇਟ ਆਫ ਐਮਰਜੈਂਸੀ ਜਿਹੜੀ ਆ ਡਿਕਲੇਅਰ ਕੀਤੀ ਹੈਗੀ ਆ ਉਸ ਏਰੀਏ ਨੂੰ, ਅਤੇ ਵਿਦਿਨ 3 ਮਾਈਲ ਏਰੀਏ ਦੇ ਵਿੱਚ ਜਿੰਨੇ ਵੀ ਲੋਕ ਆ ਉਹਨਾਂ ਨੂੰ ਇਹ ਕਿਹਾ ਗਿਆ ਆ ਵੀ ਤੁਸੀਂ ਜਿਹੜਾ ਮਾਸਕ ਪਾ ਕੇ ਰੱਖੋ। ਹਜੇ ਤੱਕ ਇਹ ਨਹੀਂ ਪਤਾ ਲੱਗਾ ਵੀ ਅੱਗ ਲੱਗਣ ਦਾ ਕੀ ਕਾਰਨ ਸੀ, ਪਰ ਇਹ ਜਿਹੜੀ ਕੈਮਟੂਲ ਕੰਪਨੀ ਆ ਵਰਕਸ਼ਾਇਰ ਹਾਥਵੇਜ਼ ਦੀ ਕੰਪਨੀ ਆ, ਇਹਨਾਂ ਦੇ 100 ਤੋਂ ਵੱਧ ਮੈਨੂਫੈਕਚਰਿੰਗ ਫੈਸਿਲਿਟੀਜ਼ ਅਤੇ ਟੈਕਨੀਕਲ ਆਫਿਸਰਸ ਪੂਰੀ ਦੁਨੀਆ ਦੇ ਵਿੱਚ ਹੈਗੇ ਆ। ਸੋ ਇਲੀਨੋਇਸ ਦੀ ਐਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਅਤੇ ਇਲੀਨੋਇਸ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਆਪਣੇ ਕਰਿਊ ਜਿਹੜੇ ਆ ਉਹ ਡਿਸਪੈਚ ਕੀਤੇ ਹੈਗੇ ਆ, ਅਤੇ ਨਾਲ ਦੀ ਨਾਲ ਇਲੀਨੋਇਸ ਦੇ ਨੈਸ਼ਨਲ ਗਾਰਡਸ ਵੀ ਉੱਥੇ ਪ੍ਰੈਜ਼ੈਂਟ ਹੈਗੇ ਆ ਵੀ ਇਸ ਨੂੰ ਪਤਾ ਲਗਾਇਆ ਜਾ ਸਕੇ, ਕਿਉਂਕਿ ਹੈਜ਼ਰਡਸ ਮਟੀਰੀਅਲ ਦੀ ਇਹ ਕੈਮੀਕਲ ਜਿਹੜੀ ਕੰਪਨੀ ਸੀਗੀ। ਸੋ ਇਹਦੇ ਨਾਲ ਏਅਰ ਦੇ ਵਿੱਚ ਕਿਸ ਤਰ੍ਹਾਂ ਦਾ ਅਸਰ ਹੋਣਾ ਉਹ ਸਾਰਾ ਕੁਝ ਚੈੱਕ ਕਰਨਾ ਪੈਣਾ ਤਾਂ ਕਿ ਕਿਸੇ ਦੀ ਸਿਹਤ ਦੇ ਉੱਤੇ ਕੋਈ ਅਸਰ ਨਾ ਪਵੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਜਿਹੜੀ ਕਰਦੇ ਜਾਈਏ, ਇੱਕ ਵਾਰੀ ਫੇਰ ਕੰਮ ਵਾਲੀ ਥਾਂ ਦੇ ਉੱਤੇ ਗੋਲੀਬਾਰੀ ਦੀ ਘਟਨਾ ਜਿਹੜੀ ਉਹ ਵਾਪਰੀ ਆ। ਇਸ ਵਾਰ ਇਹ ਜਿਹੜੀ ਖਬਰ ਐਲਾਬਾਮਾ ਦੇ ਇੱਕ ਫਾਇਰ ਹਾਈਡਰੈਂਟ ਪਲਾਂਟ ਤੋਂ ਜਿਹੜੀ ਆ ਰਹੀ ਆ। ਉੱਥੇ ਕਹਿੰਦੇ ਵੀ ਇੱਕ ਵਰਕਰ ਨੇ 2 ਜਾਣਿਆਂ ਨੂੰ ਜਿਹੜਾ ਉਹ ਮਾਰ ਦਿੱਤਾ ਅਤੇ 2 ਹੋਰ ਜਿਹੜੇ ਇਸ ਦੇ ਵਿੱਚ ਜ਼ਖਮੀ ਹੋਏ ਆ। ਉਸ ਤੋਂ ਬਾਅਦ ਦੇ ਵਿੱਚ ਉਸਨੇ ਕਹਿੰਦੇ ਵੀ ਅਪੈਰੈਂਟਲੀ ਕਥਿਤ ਤੌਰ ਦੇ ਉੱਤੇ ਖੁਦ ਨੂੰ ਗੱਡੀ ਦੇ ਵਿੱਚ ਜਿਹੜਾ ਆਪ ਨੂੰ ਵੀ ਜਿਹੜਾ ਉਹ ਮਾਰ ਲਿਆ। ਐਲਬਰਟਵਿਲ ਪੁਲਿਸ ਦੇ ਜਿਹੜੇ ਚੀਫ ਜੇਮੀ ਸਮਿਥ ਆ ਉਹਨਾਂ ਨੇ ਉਹ ਦੱਸਿਆ ਵੀ ਜਿਹੜਾ ਸ਼ੂਟਰ ਸੀਗਾ ਉਹ ਬਾਅਦ ਦੇ ਵਿੱਚ ਸੈਲਫ ਇਨਫਲਿਕਟਡ ਗਨ ਸ਼ਾਟ ਵੂੰਡ ਦੇ ਨਾਲ, ਯਾਨੀ ਕਿ ਖੁਦ ਨੂੰ ਗੋਲੀ ਮਾਰੀ ਦੇ ਕਰਕੇ ਜਿਹੜਾ ਉਹ ਮਰਿਆ, ਗੱਡੀ ਦੇ ਵਿੱਚ ਪਾਇਆ ਗਿਆ ਸੀਗਾ। ਇਹ ਮਿਊਲਰ ਕੋਰਪ ਪਲਾਂਟ ਜਿਹੜਾ ਐਲਬਰਟਵਿਲ ਐਲਬਾਮਾ ਦੇ ਵਿੱਚ ਹੈਗਾ ਆ, ਉੱਥੇ ਕਹਿੰਦੇ ਇੱਕ ਗਨ ਫਾਇਰ ਜਿਹੜੀ ਇੱਕ ਸ਼ੂਟਿੰਗ ਜਿਹੜੀ ਹੋਈ ਆ, ਕਹਿੰਦੇ ਤੜਕੇ 2:30 ਵਜੇ ਦੀ ਇਹ ਜਿਹੜੀ ਗੱਲ ਹੈਗੀ ਆ, ਅਤੇ ਉਸ ਤੋਂ ਬਾਅਦ ਦੇ ਵਿੱਚ ਗੋਲੀਆਂ ਚਲਾ ਕੇ ਉਹ ਬਾਅਦ ਚਲਾ ਗਿਆ ਅਤੇ ਫਿਰ ਉਹ ਖੁਦ ਵੀ ਜਿਹੜਾ ਆ ਉਹ ਮਰਿਆ ਪਾਇਆ ਗਿਆ ਸੀਗਾ ਆਪਣੀ ਗੱਡੀ ਦੇ ਵਿੱਚ ਉਸ ਪਲਾਂਟ ਤੋਂ 15 ਮੀਲ ਬਾਅਦ ਦੇ ਵਿੱਚ। ਹੁਣ ਕੀ ਜਿਹੜੇ ਇਸ ਦੇ ਵਿੱਚ ਇਹ ਕਾਰਨ ਆ ਕਿ ਇਹ ਇਸ ਨੂੰ ਕੋਈ ਪ੍ਰੋਬਲਮ ਸੀਗੀ ਜਾਂ ਕੀ ਸੀ, ਉਹ ਤਾਂ ਹੁਣ ਜਿਹੜੀ ਜਾਂਚ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਉਹ ਪਤਾ ਲੱਗ ਸਕੇਗਾ। ਸੋ ਕਹਿੰਦੇ ਵੀ ਇਹ ਲੀਡਿੰਗ ਮੇਕਰ ਸੀਗੇ ਵਾਟਰ ਡਿਸਟਰੀਬਿਊਸ਼ਨ ਅਤੇ ਮੈਜਰਮੈਂਟ ਪ੍ਰੋਡਕਟਸ ਦੇ ਨਾਰਥ ਅਮਰੀਕਾ ਦੇ ਵਿੱਚ। ਮਿਊਲਰ ਕੋ ਜਿਹੜੇ ਉਹਦਾ ਕਲੀਵਲੈਂਡ ਟੈਨੇਸੀ ਦੀ ਇਹ ਕੰਪਨੀ ਆ, ਪਰ ਇਹਨਾਂ ਦਾ ਇੱਥੇ ਵੀ ਇੱਕ ਜਿਹੜਾ ਇਹ ਪਲਾਂਟ ਹੈਗਾ ਆ। ਐਲਬਰਟਵਿਲ ਦੇ ਪਲਾਂਟ ਦੇ ਵਿੱਚ 400 ਤੋਂ ਵੱਧ ਕਾਮੇ ਜਿਹੜੇ ਉਹ ਕਰਦੇ ਆ, ਅਤੇ ਐਲਬਾਮਾ ਦੀ ਇਸ ਜਿਹੜੀ ਸਿਟੀ ਨੂੰ ਫਾਇਰ ਹਾਈਡਰੈਂਟ ਕੈਪੀਟਲ ਆਫ ਦਾ ਵਰਲਡ ਦੇ ਨਾਲ ਵੀ ਜਿਹੜਾ ਉਹ ਜਾਣਿਆ
ਜਾਂਦਾ ਹੈਗਾ ਆ। ਸੋ ਪੂਰੇ ਮੁਲਕ ਭਰ ਦੇ ਵਿੱਚ ਆਪਾਂ ਗਨ ਵਾਇਲੈਂਸ ਦੇਖ ਰਹੇ ਹਾਂ ਵੀ ਕਾਫੀ ਜ਼ਿਆਦਾ ਕਈ ਥਾਵਾਂ ਦੇ ਉੱਤੇ ਜਿਹੜੀ ਉਹ ਵਧੀ ਆ। ਆਪਣੇ VTA ਦੇ ਵਿੱਚ ਇੱਥੇ ਸੈਨੋਜ਼ੇ ਦੇ ਵਿੱਚ ਇਹ ਥੋੜ੍ਹੇ ਦਿਨ ਪਹਿਲਾਂ ਹੀ ਜਿਹੜੀ ਇਹ ਘਟਨਾ ਇੱਕ ਵਾਪਰੀ ਆ ਅਤੇ ਕਹਿੰਦੇ ਵੀ ਵਾਕਿਆ ਹੀ ਇੱਕ ਹੁਣ ਚਿੰਤਾ ਦਾ ਵਿਸ਼ਾ ਜਿਹੜਾ ਆ ਉਹ ਬਣਦਾ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਕੰਮ ਵਾਲੇ ਥਾਵਾਂ ਦੇ ਉੱਤੇ ਲੋਕਾਂ ਨੂੰ ਹੁਣ ਦੇਖੋ ਬਹੁਤ ਸਾਰੇ ਲੋਕਾਂ ਨੇ ਕੰਮਾਂ 'ਤੇ ਵਾਪਸ ਆਉਣਾ ਆ। ਆਪਾਂ ਨੂੰ ਕੁਛ ਨਹੀਂ ਪਤਾ ਵੀ ਉਹਨਾਂ ਦੀ ਮਾਨਸਿਕ ਸਥਿਤੀ ਕਿੱਦਾਂ ਦੀ ਜਿਹੜੀ ਆ ਉੱਥੇ ਉਹ ਰਹਿਣ ਵਾਲੀ ਆ। ਕੋਈ ਕਮਲਾ ਹੋਇਆ ਹੋਵੇ, ਕੋਈ ਸ਼ਦਾਈ ਆ, ਕਿਸੇ ਨੇ ਪਤਾ ਨਹੀਂ ਕੀ ਇਹ ਸਾਲ 1.5 ਸਾਲ ਦੇ ਵਿੱਚ ਜਿਹੜਾ ਉਹ ਕੀਤਾ ਆ। ਸੋ ਭਾਈ ਆਪਣਾ ਅਤੇ ਆਪਣੇ ਜਿਹੜੇ ਨਾਲ ਦੇ ਕੰਮ ਕਰਨ ਵਾਲਿਆਂ ਦਾ ਸਾਰਿਆਂ ਦਾ ਜਿਹੜਾ ਉਹ ਜ਼ਿਆਦਾ ਧਿਆਨ ਰੱਖੋ, ਜ਼ਿਆਦਾ ਸਤਰਕਤਾ ਅਲਰਟ ਜਿਹੜੇ ਉਹ ਤੁਸੀਂ ਜ਼ਿਆਦਾ ਰਹੋ। ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਆ ਉਹ ਵੱਧ ਸਕਦੀਆਂ ਨੇ। ਇਹ ਇੱਦਾਂ ਦਾ ਖਤਰਾ ਜਿਹੜਾ ਜ਼ਰੂਰ ਖਦਸ਼ਾ ਜਿਹੜਾ ਉਹ ਪੈਦਾ ਹੁੰਦਾ ਆ, ਪਰ ਜ਼ਿਆਦਾ ਸਤਰਕ ਅਲਰਟ ਰਹਿਣ ਦੀ ਜਿਹੜੀ ਆ ਉਹ ਹੁਣ ਜ਼ਿਆਦਾ ਜ਼ਰੂਰੀ ਹੈਗਾ ਆ। ਜੀ ਅਗਲੀ ਖਬਰ ਹੀਟ ਵੇਵ ਆ ਰਹੀ ਹੈਗੀ ਆ ਵੈਸਟ ਕੋਸਟ ਦੇ ਵਿੱਚ ਇਸ ਹਫ਼ਤੇ। ਬਹੁਤ ਸਾਰੇ ਅੱਗਾਂ ਲੱਗਣ ਦੇ ਵੀ ਚਾਂਸ ਹੈਗੇ ਆ। ਆਲਰੇਡੀ 20 ਦੇ ਕਰੀਬ ਜਿਹੜੀਆਂ ਵੱਡੀਆਂ ਵਾਈਲਡ ਫਾਇਰਸ ਆ ਉਹ ਬਰਨ ਹੋ ਰਹੀਆਂ ਐਰੀਜ਼ੋਨਾ ਅਤੇ ਕੈਲੀਫੋਰਨੀਆ ਦੇ ਵਿੱਚ। ਜੇ ਟੈਂਪਰੇਚਰ ਦੀ ਗੱਲ ਕਰਦੇ ਜਾਈਏ ਇਸ ਹਫ਼ਤੇ ਲਾਸ ਵੈਗਸ ਦੇ ਵਿੱਚ ਕਹਿੰਦੇ 117 ਡਿਗਰੀ ਤੱਕ ਟੈਂਪਰੇਚਰ ਚਲੇ ਜਾਊਗਾ। ਡੈਥ ਵੈਲੀ ਦੇ ਵਿੱਚ 120 ਡਿਗਰੀ ਤੱਕ, ਅਤੇ ਇਸ ਤੋਂ ਬਿਨਾਂ ਐਰੀਜ਼ੋਨਾ ਦੇ ਕਈ ਹਿੱਸਿਆਂ 'ਚ 128 ਡਿਗਰੀ ਜਿਹੜਾ ਟੈਂਪਰੇਚਰ ਆ ਉਹ ਪਹੁੰਚੂਗਾ ਇਸ ਹਫ਼ਤੇ ਦੇ ਵਿੱਚ। ਕੈਲੀਫੋਰਨੀਆ ਦੀ ਸੈਂਟਰਲ ਵੈਲੀ ਜਿੱਥੇ ਆਪਣੇ ਪੰਜਾਬੀ ਵੀ ਕਾਫੀ ਰਹਿੰਦੇ ਹੈਗੇ ਆ, ਫ੍ਰਿਜ਼ਨੋ ਬੇਕਰਸਫੀਲਡ ਏਰੀਆ ਜਿਹੜਾ ਇੱਧਰ ਹੈਗਾ, ਸੋ ਇਸ ਏਰੀਏ 'ਚ ਟ੍ਰਿਪਲ ਡਿਜਿਟ ਜਿਹੜਾ ਟੈਂਪਰੇਚਰ ਹੋਊਗਾ, ਸੋ 100 ਤੋਂ ਉੱਤੇ ਹੋਊਗਾ। ਅਤੇ ਕਈ ਤਾਂ ਇਹ ਵੀ ਕਹਿ ਰਹੇ 113 ਡਿਗਰੀ ਤੱਕ ਵੀ ਜਿਹੜਾ ਪਹੁੰਚ ਸਕਦਾ ਹੈਗਾ ਆ। ਯੂਟਾ ਦੇ ਵਿੱਚ ਵੀ 110 ਡਿਗਰੀ ਤੱਕ ਜਿਹੜਾ ਟੈਂਪਰੇਚਰ ਪਹੁੰਚ ਸਕਦਾ ਹੈ। ਸੋ ਜਿੰਨੇ ਵੀ ਸਾਡੇ ਸਰੋਤੇ ਆ ਪਲੀਜ਼ ਆਹ ਸਾਰਾ ਹਫ਼ਤਾ ਜਿਹੜਾ ਧਿਆਨ ਰੱਖੋ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈਣੀ ਹੈਗੀ ਹੈ। ਜੀ ਬਿਲਕੁਲ। ਸੋ 100 ਤੋਂ ਉੱਤੇ ਅਮੂਮਨ ਹੀ ਜਿਹੜਾ ਉਹ ਰਹਿਣਾ ਆ। ਪਾਣੀ ਦਾ, ਛਾਂ ਦਾ ਜਿਹੜਾ ਐਕਸੈਸਿਵ ਹੀਟ ਵਾਰਨਿੰਗ ਜਿਹੜੀਆਂ ਆਲਰੇਡੀ ਜਿਹੜੀਆਂ ਉਹ ਚੱਲ ਰਹੀਆਂ ਨੇ, ਇਹ ਸਾਰੀਆਂ ਚੀਜ਼ਾਂ ਦਾ ਖਾਸ ਜਿਹੜਾ ਉਹ ਪ੍ਰਬੰਧ ਕਰਕੇ ਤੁਸੀਂ ਜਿਹੜਾ ਉਹ ਰੱਖੋ ਤਾਂ ਜੋ ਆਪਣੇ ਆਪ ਨੂੰ ਤੁਸੀਂ ਜਿਹੜਾ ਆ ਹੀਟ ਸਟ੍ਰੋਕ ਤੋਂ ਜਿਹੜਾ ਉਹ ਬਚਾ ਸਕੋ। ਅਤੇ ਜਿਹੜੇ ਕੰਮ ਕਰ ਰਹੇ ਨੇ ਇਕੱਠੇ, ਜੇ ਕਿਸੇ ਨੂੰ ਪਤਾ ਹੁੰਦਾ ਆ ਇਸ ਚੀਜ਼ ਦੀ ਜਿਹੜੀ ਟ੍ਰੇਨਿੰਗ ਜ਼ਰੂਰ ਲੈ ਕੇ ਰੱਖੋ ਵੀ ਰੱਬ ਨਾ ਕਰੇ ਤੁਹਾਡੇ ਕਿਸੇ ਨਾਲ ਕੰਮ ਕਰਨ ਵਾਲੀ ਨੂੰ ਕੁਛ ਇੱਦਾਂ ਦੀ ਆਉਂਦੀ ਹੈ ਅਤੇ ਉਸ ਸਥਿਤੀ ਦੇ ਵਿੱਚ ਕਰਨਾ ਜਿਹੜਾ ਉਹ ਕੀ ਹੈਗਾ ਆ। ਸੋ ਇਹ ਚੀਜ਼ਾਂ ਦਾ ਜਿਹੜਾ ਜ਼ਿਆਦਾ ਧਿਆਨ ਰੱਖਿਆ ਜਾਵੇ। ਕੈਲੋਸ਼ਾ ਵਾਲੇ ਵੀ ਜਿਹੜੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲਾਜ਼ਮੀ ਕਰਦੇ ਆ ਵੀ ਤੁਹਾਡੇ ਕੋਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ। ਉੱਦਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਲਾਜ਼ਮੀ ਕਰਦੇ ਆ, ਆਪਾਂ ਨੂੰ ਉਹ ਪਤਾ ਹੀ ਆ, ਪਰ ਚਲੋ ਇਸ ਦਾ ਜਿਹੜਾ ਡਾਇਰੈਕਟ ਜਿਹੜਾ ਕੰਮ ਕਰਨ ਵਾਲਿਆਂ ਅਤੇ ਕਰਾਉਣ ਵਾਲਿਆਂ ਅਤੇ ਸਾਰਿਆਂ ਦੇ ਉੱਤੇ ਜਿਹੜਾ ਇਸ ਦਾ ਅਸਰ ਆ ਉਹ ਪੈਣਾ ਹੈ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਐਰੀਜ਼ੋਨਾ ਦੇ ਵਿੱਚ ਹੁਣ ਜਿਹੜੀ ਕੈਪੀਟਲ ਪਨਿਸ਼ਮੈਂਟ ਨੂੰ ਪੂਰੀਆਂ ਕਰਨ ਦੇ ਲਈ ਟੀਕੇ ਦੀ ਬਜਾਏ ਗੈਸ ਐਗਜ਼ੀਕਿਊਸ਼ਨਸ ਜਿਹੜੀਆਂ ਆ ਉਸ ਦਾ ਪ੍ਰਸਤਾਵ ਰੱਖਿਆ ਗਿਆ ਆ। ਬਹੁਤ ਸਾਰੇ ਜਿਹੜੇ ਯਹੂਦੀ ਗਰੁੱਪ ਨੇ, ਯੂਇਸ਼ ਗਰੁੱਪਸ ਨੇ, ਉਹਨਾਂ ਨੇ ਐਰੀਜ਼ੋਨਾ ਦੀ ਇਸ ਜਿਹੜੀ ਆ ਸੋਚ ਆ ਉਸ ਨੂੰ ਕੰਡੈਮ ਕੀਤਾ ਆ, ਉਸ ਦੀ ਆਲੋਚਨਾ ਕੀਤੀ ਆ। ਕਹਿੰਦੇ ਵੀ ਗੈਸ ਐਗਜ਼ੀਕਿਊਸ਼ਨਸ ਨਹੀਂ ਕਰਨੀਆਂ ਚਾਹੀਦੀਆਂ। ਹੋਲੋਕਾਸਟ ਦੇ ਦੌਰਾਨ ਨਾਜ਼ੀਜ਼ ਦੇ ਦੁਆਰਾ ਜਿਹੜੇ ਜਿਊ ਮੂਲ ਦੇ ਲੋਕ ਸੀਗੇ ਉਹਨਾਂ ਨੂੰ ਇੱਦਾਂ ਹੀ ਜ਼ਹਿਰੀਲੀਆਂ ਗੈਸ ਦੇ ਜਿਹੜੇ ਚੈਂਬਰਸ ਬਣਾ ਕੇ ਜਿਹੜਾ ਆ ਉਹਨਾਂ ਦੇ ਵਿੱਚ ਜਿਹੜਾ ਉਹ ਮਾਰਿਆ ਜਾਂਦਾ ਰਿਹਾ ਸੀਗਾ। ਸੋ ਉਹਨਾਂ ਨੇ ਕਿਹਾ ਵੀ ਇਹ ਟੋਟਲੀ ਗਲਤ ਜਿਹੜੀ ਉਹ ਚੀਜ਼ ਹੈ, ਚਾਹੇ ਕਿਸੇ ਨੂੰ ਕੈਪੀਟਲ ਪਨਿਸ਼ਮੈਂਟ ਮਿਲੀ ਵੀ ਆ ਪਰ ਇੱਦਾਂ ਦਾ ਜਿਹੜਾ ਕਰਨਾ ਆ ਉਹ ਟੋਟਲੀ ਗਲਤ ਹੋਊਗਾ। ਅੱਜ ਦੇ ਜ਼ਮਾਨੇ 'ਚ 21ਵੀਂ ਸਦੀ ਦੇ ਵਿੱਚ ਇਹ ਚੀਜ਼ ਜਿਹੜੀ ਆ ਉਹ ਠੀਕ ਨਹੀਂ ਹੈਗੀ। ਉਸ ਟਾਈਮ ਦੇ ਉੱਤੇ ਬਾਰਬੈਰਿਟੀ ਸੀਗੀ ਵੀ ਇੰਨੀ ਨਿਰਦਇਤਾ ਜਿਹੜੀ ਆਪਾਂ ਨੂੰ ਨਾਜ਼ੀਜ਼ ਦੇ ਦੁਆਰਾ ਜਿਹੜੀ ਉਹ ਦੇਖਣ ਨੂੰ ਮਿਲੀ ਸੀ ਅਤੇ ਅਜੇ ਤੱਕ ਵੀ ਲੋਕ ਜਿਹੜੇ ਉਸ ਨੂੰ ਭੁੱਲੇ ਨਹੀਂ ਆ ਅਤੇ ਐਰੀਜ਼ੋਨਾ ਨੂੰ ਚਾਹੀਦਾ ਆ ਵੀ ਇਹ ਚੀਜ਼ ਜਿਹੜੀ ਉਹ ਨਾ ਕਰੇ। ਰੀਸੈਂਟਲੀ ਕਹਿੰਦੇ ਆ ਐਰੀਜ਼ੋਨਾ ਨੇ ਆਪਣੇ ਜਿਹੜੇ ਐਗਜ਼ੀਕਿਊਸ਼ਨ ਦੇ ਲਈ ਗੈਸ ਚੈਂਬਰਸ ਆ ਉਹਨਾਂ ਨੂੰ ਰੀਫਰਬਿਸ਼ ਕੀਤਾ, ਯਾਨੀ ਕਿ ਮੁੜ ਦੁਬਾਰਾ ਜਿਹੜਾ ਉਹ ਠੀਕ ਕੀਤਾ ਆ। ਅਤੇ ਮੈਥਡ ਆਫ ਡੈਥ ਜਿਹੜਾ ਇਸ ਤਰੀਕੇ ਦੇ ਨਾਲ ਲਾਸਟ ਟਾਈਮ ਕਹਿੰਦੇ ਜਿਹੜਾ ਉਹ ਵਰਤਿਆ ਗਿਆ ਸੀ ਉਹ 2 ਦਹਾਕੇ ਪਹਿਲਾਂ ਜਿਹੜਾ ਉਹ ਵਰਤਿਆ ਗਿਆ ਸੀ। ਸੋ ਹੋਲੋਕਾਸਟ ਦੇ ਸਰਵਾਈਵਰਸ, ਉਹਨਾਂ ਦੇ ਡਿਸੈਂਡੈਂਟ ਅਤੇ ਜਿਹੜੇ ਬਹੁਤ ਸਾਰੇ ਜਿਊਸ ਗਰੁੱਪਸ ਹੈਗੇ ਆ ਉਹ ਇਸ ਚੀਜ਼ ਦੀ ਆਲੋਚਨਾ ਕਰ ਰਹੇ, ਕਹਿੰਦੇ ਵੀ ਇਹ ਮੈਥਡ ਜਿਹੜਾ ਉਹ ਕਿਰਪਾ ਕਰਕੇ ਨਾ ਵਰਤਿਆ ਜਾਵੇ। ਜੀ ਸੋ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਕਰੋਨਾ ਵਾਇਰਸ ਅਤੇ ਲਾਈਫ ਇੰਸ਼ੋਰੈਂਸ ਇਹਦੇ ਬਾਰੇ ਜਿਹੜੀ ਆਪਾਂ ਡਿਸਕਸ ਕਰਾਂਗੇ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਤੇ ਆਪਾਂ ਜਿਹੜੀ ਆ ਹੁਣ ਹਰਜੋਤ ਸਿੰਘ ਜੀ ਗੱਲਬਾਤ ਜਿਹੜੀ ਉਹ ਕਰਾਂਗੇ। ਕੋਵਿਡ ਦੇ ਦੌਰਾਨ ਆਪਾਂ ਦੇਖਿਆ, ਆਪਾਂ ਹਰ ਵੀਕ ਥੋੜ੍ਹੀ ਜਿਹੀ ਇਸ ਦੇ ਬਾਰੇ ਗੱਲਬਾਤ ਕਰ ਰਹੇ ਹਾਂ। ਲਾਈਫ ਇੰਸ਼ੋਰੈਂਸ ਹਾਊਸ ਨੂੰ ਲੈ ਕੇ ਵੈਸੇ ਵੀ ਆਪਾਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ ਵੀ ਇਹ ਚੀਜ਼ ਜਿਹੜੀ ਹੋਣੀ ਬਹੁਤ ਜ਼ਰੂਰੀ ਆ। ਪਰ ਖਾਸ ਕਰਕੇ ਜੇ ਆਪਾਂ ਹੁਣ ਦੇਖੀਏ ਤਾਂ ਯੰਗ ਲੋਕ ਪਹਿਲਾਂ ਸੋਚਦੇ ਸੀ ਵੀ ਸਾਨੂੰ ਜਿਹੜਾ ਕਦੀ ਕਿਹੜਾ ਕੁਛ ਹੋ ਸਕਦਾ, ਪਰ ਕੋਵਿਡ ਨੇ ਇਹ ਵੀ ਜਿਹੜੇ ਕਈਆਂ ਦੇ ਪਰਿਵਾਰਾਂ ਦੇ ਵਿੱਚ ਇੱਦਾਂ ਦੀ ਸਥਿਤੀ ਬਣੀ ਵੀ ਨੌਜਵਾਨ ਜਿਹੜੇ ਆ 20s 30s ਦੇ ਵਿੱਚ, ਈਵਨ 40s ਦੇ ਵਿੱਚ ਵੀ ਜਿਹੜੇ ਆ ਉਹਨਾਂ ਦੀ ਜਿਹੜੀ ਆ ਉਹ ਮੌਤ ਜਿਹੜੀ ਹੋ ਗਈ। ਸੋ ਉਸ ਜਿਹੜੀਆਂ ਸਥਿਤੀਆਂ ਦੇ ਵਿੱਚ ਇਹ ਲਾਈਫ ਇੰਸ਼ੋਰੈਂਸ ਕਾਫੀ ਜ਼ਿਆਦਾ ਜਿਹੜੀ ਉਹ ਮਦਦ ਕਰ ਸਕਦੀ ਹੈ, ਖਾਸ ਕਰਕੇ ਜੇ ਪਿੱਛੇ ਪਰਿਵਾਰ ਦੇ ਵਿੱਚ ਥੋੜ੍ਹੇ ਜਿਹੇ ਜਿਹੜੇ ਆ ਉਹ ਰਹਿ ਗਏ ਹੋਣ, ਜਾਂ ਮੇਨ ਜਿਹੜਾ ਆ ਉਹ ਕੰਮ ਕਰਨ ਵਾਲਾ ਜਿਹੜਾ ਇਸ ਦੇ ਕਰਕੇ ਜਾਂ ਕਿਸੇ ਵੀ ਹੋਰ ਕਾਰਨ ਕਰਕੇ ਜਿਹੜਾ ਉਹ ਚੱਲ ਵਸਿਆ ਹੋਵੇ। ਸੋ ਲਾਈਫ ਇੰਸ਼ੋਰੈਂਸ ਦੇ ਪ੍ਰਤੀ ਕਿੱਦਾਂ ਦਾ ਲੋਕਾਂ ਦਾ ਰੁਝਾਨ ਜਿਹੜਾ ਆ ਤੁਸੀਂ ਬਦਲਦਾ ਦੇਖਿਆ? ਜੀ, ਸੋ ਬਿਲਕੁਲ ਜਿਸ ਤਰ੍ਹਾਂ ਰਾਜਕਮਵੀਰ ਸਿੰਘ ਜੀ ਆਪਾਂ ਡਿਸਕਸ ਕਰਦੇ ਆਏ ਹਾਂ ਪਿਛਲੇ ਹਫ਼ਤਿਆਂ ਦੇ ਦੌਰਾਨ ਵੀ ਆਪਣੀ ਕਮਿਊਨਿਟੀ ਦੇ ਬਹੁਤ ਸਾਰੇ ਲੋਕ ਜਿਹੜੇ ਆ ਡੇਂਜਰਸ ਜੌਬਸ ਕਰਦੇ ਆ, ਜਾਂ ਜਿਹੜੀਆਂ ਖਤਰਨਾਕ ਜੌਬਸ ਆ, ਟਰੱਕਿੰਗ ਹੋ ਗਿਆ, ਟੈਕਸੀ ਹੋ ਗਿਆ, ਲਿਕਰ ਸਟੋਰ, ਗੈਸ ਸਟੇਸ਼ਨ, ਜੇ ਉਹ। ਸੋ ਲੋਕ ਜਿੱਥੇ ਵੀ ਜਦੋਂ ਜੌਬ ਕਰਦੇ ਆ ਸਾਰੇ ਉਹਨਾਂ ਦੇ ਘਰ ਦੇ ਜਾਂ ਫਿਕਰ ਕਰਦੇ ਵੀ ਭਾਈ ਲਾਈਫ ਇੰਸ਼ੋਰੈਂਸ ਬਹੁਤ ਜ਼ਰੂਰੀ ਆ, ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਏ। ਸੋ ਬਹੁਤ ਵਾਰ ਕੀ ਹੁੰਦਾ ਸੀ, ਕਈ ਜਿਹੜੇ ਯੰਗ ਲੋਕ ਹੈਗੇ ਆ, ਲੋਕ 25 ਸਾਲ 30 ਸਾਲ 35 ਸਾਲ, ਬੰਦਾ ਸੋਚਦਾ ਯਾਰ ਮੈਂ ਤਾਂ ਫਿੱਟ, ਮੈਨੂੰ ਕੀ ਹੋਣਾ, ਹੈ ਨਾ, ਤੇ ਕੋਈ ਜ਼ਰੂਰਤ ਨਹੀਂ ਹੈ ਲਾਈਫ ਇੰਸ਼ੋਰੈਂਸ ਦੀ। ਪਰ ਆਪਾਂ ਕਰੋਨਾ ਵਾਇਰਸ ਦੇ ਦੌਰਾਨ ਦੇਖਿਆ ਵੀ ਬਹੁਤ ਸਾਰੇ ਯੰਗ ਲੋਕ ਜਿਹੜੇ ਆ ਉਹਨਾਂ ਦੀ ਡੈਥ ਹੋਈ ਹੈਗੀ ਆ ਕਰੋਨਾ ਵਾਇਰਸ ਦੇ ਦੌਰਾਨ। ਸੋ ਉਹ ਤੋਂ ਬਾਅਦ ਹੁਣ ਹਰ ਇੱਕ ਜਣਾ ਜਿਹੜਾ ਸੋਚ ਰਿਹਾ ਵੀ ਭਾਈ ਲਾਈਫ ਇੰਸ਼ੋਰੈਂਸ ਤਾਂ ਬਹੁਤ ਜ਼ਰੂਰੀ ਆ, ਚਾਹੇ ਜਿੱਦਾਂ ਦੀ ਮਰਜ਼ੀ ਆ, ਚਾਹੇ ਸਸਤੀ ਤੋਂ ਸਸਤੀ ਟਰਮ ਲਈਏ, ਕੋਈ ਕੈਸ਼ ਜਿੱਦਾਂ ਦੀ ਮਰਜ਼ੀ ਲਈਏ, ਪਰ ਉਹ ਬਹੁਤ ਜ਼ਰੂਰੀ ਆ। ਸੋ ਹਰ ਇੱਕ ਪਰਿਵਾਰ ਜਿਹੜਾ ਆ ਹੁਣ ਉਹ ਸੋਚ ਰਿਹਾ ਵੀ ਜਿੰਨੀ ਜਲਦੀ ਲੈ ਸਕੀਏ ਉਹ ਲੈਣੀ ਚਾਹੀਦੀ ਆ, ਉਹ ਲੈਣੀ ਵੀ ਚਾਹੀਦੀ ਆ। ਸੋ ਫਰਕ ਕੀ ਆ ਵੀ USA ਦਾ ਤਾਂ ਇੰਡੀਆ ਦਾ। ਇੰਡੀਆ 'ਚ ਕੀ ਹੁੰਦਾ ਆ ਵੀ ਰੱਬ ਨਾ ਕਰੇ ਜੇ ਕਿਸੇ ਦੀ ਹੈਡ ਆਫ ਦਾ ਹਾਊਸ ਹੋਲਡ ਦੀ ਮੌਤ ਹੋ ਜਾਂਦੀ ਆ ਤੇ ਸਾਨੂੰ ਪਤਾ ਸਾਡਾ ਘਰ ਫ੍ਰੀ ਆ ਉੱਥੇ, ਹੈ ਨਾ, ਪੇਮੈਂਟਾਂ ਤਾਂ ਹੁੰਦੀਆਂ ਨਹੀਂ, ਆਪਾਂ ਮਕਾਨ ਹਰ ਕੋਲ ਹੈਗੇ ਆ, ਕਿਸੇ ਕੋਲ 5 7 10 ਖੇਤ ਵੀ ਹੁੰਦੇ ਆ। ਸੋ ਗੁਜ਼ਾਰਾ ਹੋ ਜਾਂਦਾ ਜੇ ਬੰਦੇ ਦੀ ਨਾ ਵੀ ਲਾਈਫ ਇੰਸ਼ੋਰੈਂਸ ਹੋਵੇ। ਪਰ ਇੱਥੇ ਤੁਸੀਂ ਦੇਖ ਲਓ ਵੀ ਹਰ ਚੀਜ਼ ਜਿਹੜੀ ਆ ਉਹ ਤੁਹਾਡੀ, ਚਾਹੇ ਘਰ ਆ ਉਹਦੇ ਤੇ ਵੀ ਲੋਨ ਆ, ਜੇ ਬਿਜ਼ਨਸ ਆ ਉਹਦੇ ਤੇ ਵੀ ਲੋਨ ਆ, ਜੇ ਤੁਹਾਡੀ ਜੌਬ ਚੱਲ ਗਈ ਤੇ ਕਿੰਨਾ ਕੁ ਚਿਰ ਤੁਸੀਂ ਜਿਹੜਾ ਗੁਜ਼ਾਰਾ ਕਰ ਸਕਦੇ ਆ ਅਨਪਲਾਇਮੈਂਟ ਤੇ ਵੀ, ਹੈ ਨਾ। ਸੋ ਇੱਥੇ ਜਿਹੜੀ ਲਾਈਫ ਇੰਸ਼ੋਰੈਂਸ ਮਸਟ ਆ। ਇਸ ਕਰਕੇ ਮੈਨੂੰ 31 ਸਾਲ ਹੋ ਗਏ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ। ਹਮੇਸ਼ਾ ਹੀ ਕਹਿੰਦਾ ਵੀ ਬੰਦਾ ਜਦੋਂ ਹੀ ਪੈਰ ਧਾਰਦਾ ਆ ਅਮਰੀਕਾ ਦੀ ਧਰਤੀ ਤੇ, ਉਹਨੂੰ ਇਮੀਡੀਏਟਲੀ ਵਿਦਿਨ 1 2 3 ਮਹੀਨਿਆਂ ਦੇ ਵਿੱਚ ਜਦੋਂ ਹੀ ਪਹਿਲੀ ਜੌਬ ਲੱਗਦੀ ਆ ਉਸੇ ਟਾਈਮ ਲਾਈਫ ਇੰਸ਼ੋਰੈਂਸ ਲੈਣੀ ਚਾਹੀਦੀ ਆ। ਕਿਉਂਕਿ ਕੀ ਹੁੰਦਾ ਆ, ਜਿੰਨੀ ਤੁਸੀਂ ਲੇਟ ਹੋ ਜਾਂਦੇ ਆ, ਕਿਸੇ ਨੂੰ ਕੋਈ ਹੈਲਥ ਇਸ਼ੂ ਆ ਜਾਂਦਾ ਹੈਗਾ ਆ, ਤੇ ਜਿੱਦਾਂ ਜਿੱਦਾਂ ਉਮਰ ਵੱਧਦੀ ਜਾਂਦੀ ਆ ਫਿਰ ਉਹ ਮਹਿੰਗੀ ਬਹੁਤ ਹੁੰਦੀ ਆ। ਹੁਣ ਮੈਂ ਦੇਖਦਾ ਹਾਂ ਕਾਲਸ ਬਹੁਤ ਆਉਂਦੀਆਂ, ਬਹੁਤ ਸਾਰੇ ਫਿਰ ਉਹਨਾਂ ਦੇ ਰੇਟ ਇੰਨੇ ਹਾਈ ਹੁੰਦੇ ਆ, ਜਾਂ ਬਹੁਤ ਸਾਰੇ ਲੋਕ ਕੁਆਲੀਫਾਈ ਨਹੀਂ ਕਰਦੇ ਵੀ ਮੈਂ ਜੀ ਡਾਇਬੈਟਿਕ ਹੋ ਗਿਆ, ਕੋਲੈਸਟਰੋਲ ਹੋ ਗਿਆ, ਬਲੱਡ ਪ੍ਰੈਸ਼ਰ ਹੋ ਗਿਆ, ਕੁਛ ਨਾ ਕੁਛ ਹੋ ਜਾਂਦਾ। ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਆ। ਜੀ ਬਿਲਕੁਲ। ਤੁਸੀਂ ਵੀ ਲਾਈਫ ਇੰਸ਼ੋਰੈਂਸ ਦੇ ਬਾਰੇ ਪਤਾ ਕਰਨਾ ਹੈ ਤਾਂ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਫ਼ੋਨ ਨੰਬਰ ਹੈ 408 272 2500 4082722500। ਇਸ ਨੰਬਰ ਦੇ ਉੱਤੇ ਜਿਹੜਾ ਆ ਉਹ ਤੁਸੀਂ ਜ਼ਰੂਰ ਇਹਨਾਂ ਨੂੰ ਕਾਲ ਕਰਕੇ ਜਿਹੜੀ ਉਹ ਜਾਣਕਾਰੀ ਪ੍ਰਾਪਤ ਕਰੋ। ਅਤੇ ਜਿੱਦਾਂ ਇਹਨਾਂ ਨੇ ਪਹਿਲਾਂ ਵੀ ਦੱਸਿਆ ਸੀਗਾ ਵੀ ਇਹਨਾਂ ਦੇ ਕੋਲ ਰਾਈਟ ਨਾਓ ਇੱਕ ਪ੍ਰੋਗਰਾਮ ਚੱਲ ਰਿਹਾ ਜਿਸ ਦੇ ਵਿੱਚ ਜੇ ਤੁਹਾਨੂੰ ਕੋਈ ਮੇਜਰ ਮੈਡੀਕਲ ਇਸ਼ੂ ਨਹੀਂ ਹੈਗਾ ਤਾਂ ਤੁਹਾਡਾ ਮੈਡੀਕਲ ਕੀਤੇ ਬਗੈਰ ਵੀ ਜਿਹੜੀ ਲਾਈਫ ਇੰਸ਼ੋਰੈਂਸ ਆ ਉਹ ਹੋ ਸਕਦੀ ਆ। ਉਸ ਦੇ ਲਈ ਜਿਹੜਾ ਜ਼ਰੂਰ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਜੀ ਹਰਜੀਤ ਸਿੰਘ ਜੀ। ਸੋ ਬਿਲਕੁਲ ਆਪਣੇ ਕੋਲ ਕਈ ਪ੍ਰੋਗਰਾਮ ਹੈਗੇ ਆ ਪੂਰੇ USA ਦੇ ਵਿੱਚ, ਕਿਤੇ ਵੀ ਤੁਸੀਂ ਰਹਿੰਦੇ ਹੈਗੇ ਆ ਆਪਾਂ ਤੁਹਾਡੀ ਲਾਈਫ ਇੰਸ਼ੋਰੈਂਸ ਕਰ ਸਕਦੇ ਹਾਂ। 3 ਚੀਜ਼ਾਂ ਤੇ ਡਿਪੈਂਡ ਕਰਦੀ ਆ, ਉਹ ਤੁਹਾਡਾ ਆਟੋਮੈਟਿਕਲੀ ਅੱਜ ਕੱਲ੍ਹ ਕੀ ਆ ਵੀ ਮੈਡੀਕਲ ਇਨਫੋਰਮੇਸ਼ਨ ਬਿਊਰੋ ਤੋਂ ਇਨਫੋਰਮੇਸ਼ਨ ਮਿਲ ਜਾਂਦੀ ਆ। ਸੋ ਮੈਡੀਕਲ ਤੋਂ ਬਿਨਾਂ ਵੀ ਜਿਹੜੀ ਆ ਇੰਸ਼ੋਰੈਂਸ ਹੋ ਜਾਂਦੀ ਆ। ਸੋ ਪਹਿਲੀ ਗੱਲ ਤਾਂ ਇਹ, ਉਹ ਮੈਡੀਕਲ ਇਨਫੋਰਮੇਸ਼ਨ ਬਿਊਰੋ ਤੋਂ ਰੈਕਡ ਚੈੱਕ ਕਰ ਲੈਂਦੇ ਜੇ ਕਦੇ ਵੀ ਤੁਸੀਂ ਡਾਕਟਰ ਦੇ ਗਏ ਆ, ਕਿਹੜੇ ਕੰਮ ਲਈ ਗਏ ਆ। ਦੂਸਰਾ ਜਿਹੜਾ ਹੈਗਾ ਆ ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਕਿੱਦਾਂ ਦੀ ਆ, ਬੈਂਕਰਪਸੀ ਤਾਂ ਨਹੀਂ ਫਾਈਲ ਕੀਤੀ, ਰੈਕਡ ਤੁਹਾਡਾ ਬੈਡ ਤਾਂ ਨਹੀਂ ਹੈਗਾ, ਉਹ ਵੀ ਤੁਹਾਨੂੰ ਲਾਈਫ ਇੰਸ਼ੋਰੈਂਸ ਤੇ ਡਿਪੈਂਡ ਜਿਹੜੇ ਰੇਟਸ ਦੇ ਉੱਤੇ ਡਿਪੈਂਡ ਕਰਦਾ ਹੈਗਾ ਆ। ਤੇ ਜਿਹੜਾ ਇਹ ਮੈਂ ਤੁਹਾਨੂੰ ਦੱਸਿਆ ਵੀ ਤੁਹਾਡੀ ਹੈਲਥ ਇਸ਼ੂਜ਼ ਦੇ ਉੱਤੇ ਤੇ ਤੁਹਾਡਾ ਫਾਈਨੈਂਸ਼ੀਅਲ ਸਿਚੁਏਸ਼ਨ ਤੇ ਤੁਹਾਡਾ ਡਰਾਈਵਿੰਗ ਰੈਕਡ। ਜੇ ਹੁਣ DUI ਲਈ ਆ 2-3 ਐਕਸੀਡੈਂਟ, ਨੈਚੁਰਲੀ ਇੰਸ਼ੋਰੈਂਸ ਕੰਪਨੀ ਵਾਲੇ ਡਰੂਗੇ ਇੰਸ਼ੋਰੈਂਸ ਕਰਨ ਤੋਂ ਵੀ ਭਾਈ ਇਹ ਤਾਂ ਬੰਦਾ ਜਿਹੜਾ ਬਹੁਤ ਖਤਰਨਾਕ ਡਰਾਈਵ ਕਰਦਾ
ਸੋ ਉਹ ਤਿੰਨ ਚੀਜ਼ਾਂ ਜਿਹੜੀਆਂ ਬਹੁਤ ਡਿਪੈਂਡ ਕਰਦੀਆਂ। ਸੋ ਬਿਲਕੁਲ ਜੇ ਕਿਸੇ ਨੇ ਲੈਣੀ ਵੀ ਹੈ ਇੰਸ਼ੋਰੈਂਸ, ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਲਓ, ਕਿਤੋਂ ਵੀ ਲਓ, ਪਰ ਆਪਣੀ ਇਹ ਤਿੰਨ ਚੀਜ਼ਾਂ ਤੇ ਬਹੁਤ ਧਿਆਨ ਰੱਖੋ। ਤੁਹਾਡੀ ਹੈਲਥ ਬਿਲਕੁਲ ਸੈੱਟ ਹੋਣੀ ਚਾਹੀਦੀ ਆ, ਤੇ ਤੁਹਾਡਾ ਜਿਹੜਾ ਡਰਾਈਵਿੰਗ ਰੈਕੋਰਡ ਸੈੱਟ ਹੋਣਾ ਚਾਹੀਦਾ, ਤੇ ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਬਿਲਕੁਲ ਕੋਈ ਬੈਂਕਰਪਸੀ ਇਦਾਂ ਦੀ ਨਹੀਂ ਹੋਣੀ ਚਾਹੀਦੀ ਹੈਗੀ। ਸੋ ਜਦੋਂ ਜੇ ਹੈ ਵੀ ਆ ਕਲੀਅਰ ਹੁੰਦੀ ਆ ਤਾਂ ਤੁਹਾਨੂੰ ਰੇਟ ਸਸਤਾ ਮਿਲ ਜੂਗਾ। ਹੈਲਥ ਦੇ ਵਿੱਚ ਕੀ ਆ ਵੀ ਜੇ ਤੁਹਾਡੀ ਹੈਲਥ ਕਿਸੇ ਤਰ੍ਹਾਂ ਨਾਲ ਮਾੜੀ ਆ ਤੇ ਤੁਹਾਨੂੰ ਮਿਲ ਸਕਦੀ ਆ, ਪਰ ਤੁਹਾਨੂੰ ਰੇਟ ਜਿਹੜੇ ਹਾਈ ਹੋਣਗੇ। ਸੋ ਆਪਾਂ ਕਰੋਨਾ ਵਾਇਰਸ ਦੀ ਗੱਲ ਕਰਦੇ ਸੀ। ਕਰੋਨਾ ਵਾਇਰਸ ਤੋਂ ਬਾਅਦ ਲਾਈਫ ਇੰਸ਼ੋਰੈਂਸ ਕੰਪਨੀਆਂ ਨੇ ਵੀ ਆਪਣੇ ਆਪ ਨੂੰ ਚੇਂਜ ਕੀਤਾ ਆ, ਕਿਉਂਕਿ ਤੁਸੀਂ ਦੇਖੋ ਪਹਿਲਾਂ ਜਦੋਂ ਲਾਈਫ ਇੰਸ਼ੋਰੈਂਸ ਕਰਦੇ ਸੀ ਤਾਂ ਹਰ ਇੱਕ ਬੰਦੇ ਦਾ ਮੈਡੀਕਲ ਕਰਨਾ ਪੈਂਦਾ ਸੀ। ਮੈਡੀਕਲ 'ਚ ਤੁਹਾਡਾ ਉਹ ਬਲੱਡ ਟੈਸਟ ਲੈਂਦੇ ਸੀ, ਪਿਸ਼ਾਬ ਦਾ 2-2 3-3 ਮਹੀਨੇ ਲੱਗ ਜਾਂਦੇ ਸੀ। ਹੁਣ ਮੈਂ ਦੇਖਦਾ ਵੀ ਕਈ ਵਾਰ 10 ਮਿੰਟਾਂ 'ਚ ਤੁਹਾਡੀ ਪਾਲਿਸੀ ਇਸ਼ੂ ਹੋ ਜਾਂਦੀ ਆ। ਸੋ ਬਿਨਾਂ ਮੈਡੀਕਲ ਤੋਂ ਇਹ ਵਧੀਆ ਹੋਇਆ ਹੈਗਾ। 2-4 ਮੈਂ ਪੁਆਇੰਟ ਹੋਰ ਡਿਸਕਸ ਕਰਨੇ ਆ ਵੀ ਜਿਹੜੀ ਤੁਹਾਡੀ ਲਾਈਫ ਇੰਸ਼ੋਰੈਂਸ ਆ, ਜਿੰਨੀ ਤੁਹਾਡੀ ਈਅਰਲੀ ਇਨਕਮ ਆ ਉਹ ਤੋਂ ਘੱਟੋ ਘੱਟ 15 ਟਾਈਮ ਜ਼ਿਆਦਾ ਹੋਣੀ ਚਾਹੀਦੀ ਆ। ਜੇ ਕਿਸੇ ਦੀ ਮੰਨ ਲਓ ਵੀ 50,000 ਇਨਕਮ ਆ ਸਾਲ ਦੀ, ਉਹਨੂੰ $7.5 ਲੱਖ ਦੀ ਜਿਹੜੀ ਲਾਈਫ ਇੰਸ਼ੋਰੈਂਸ ਆ ਲੈਣੀ ਜ਼ਰੂਰੀ ਆ। ਤੇ ਤੁਹਾਡੀਆਂ ਲਾਇਬਿਲਟੀਆਂ ਸਾਰੀਆਂ ਮੇਕ ਸ਼ੋਰ ਕਰੋ, ਕਿਉਂ ਕਈ ਵਾਰ ਕੀ ਹੈ ਨਾ, ਬੰਦੇ ਉਹੀ ਮਨ 'ਚ ਸੋਚ ਲੈਂਦੇ ਜੀ ਮੈਨੂੰ 1 ਲੱਖ ਦੀ ਦੇ ਦਿਓ, 2 ਦੀ ਦੇ ਦਿਓ, 2.5 ਦੀ। ਤੇ ਜਦੋਂ ਮੈਂ ਡਿੱਗ ਕਰਦਾ ਵੀ ਭਾਈ ਤੁਹਾਡੇ ਘਰ ਤੇ ਲੋਨ ਕਿੰਨਾ ਆ ਜੀ, 7 ਲੱਖ, ਟਰੱਕ ਤੇ ਕਿੰਨਾ ਆ ਜੀ, ਇੰਨਾ, ਹੋਰ ਨਿਆਣੇ ਕਿੰਨੇ ਆ, ਉਹਨਾਂ ਦੇ ਕਿੰਨਾ ਖਰਚਾ ਆਉਣਾ, ਤੇ ਤੁਸੀਂ ਦੇਖੋ ਲਾਇਬਿਲਿਟੀ ਕਿੰਨੀ ਬਣਦੀ ਆ। ਸੋ ਇਹ ਬਹੁਤ ਧਿਆਨ ਰੱਖਣ ਯੋਗ ਗੱਲ ਆ। ਤੇ ਇੱਕ ਹੋਰ ਪੁਆਇੰਟ ਮੈਂ ਹਮੇਸ਼ਾ ਹੀ ਦੱਸਦਾ ਹੁੰਦਾ ਹੈ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਭੁਲੇਖਾ ਹੈ ਵੀ ਸ਼ਾਇਦ ਜਿਹੜੀ ਕੈਸ਼ ਵੈਲਿਊ ਵਾਲੀ ਲਾਈਫ ਇੰਸ਼ੋਰੈਂਸ ਆ ਉਹਦੇ ਨਾਲ ਤੁਸੀਂ ਰਿਚ ਹੋ ਜਾਓਗੇ ਬਹੁਤ, ਕਿਉਂਕਿ ਅਨਫੋਰਚੂਨੇਟ ਪਾਰਟ ਕੀ ਆ ਵੀ ਬਹੁਤ ਸਾਰੇ ਜਿਹੜੇ ਇੰਸ਼ੋਰੈਂਸ ਦੇ ਏਜੰਟਸ ਵੀ ਆ ਉਹ ਮਿਸਗਾਈਡ ਵੀ ਕਰਦੇ ਆ। ਪ੍ਰੋਜੈਕਸ਼ਨਸ ਇੰਨੀਆਂ ਸ਼ੋਅ ਕਰ ਦਿੰਦੇ ਵੀ ਤੁਹਾਨੂੰ ਰੇਟ ਆਫ ਰਿਟਰਨ 10% 15% ਆਣੀ ਆ। ਪਹਿਲੀ ਗੱਲ ਤਾਂ ਇਹ ਦੇਖੋ ਵੀ ਤੁਹਾਡੀ ਬੈਂਕ 'ਚ ਜਿਹੜੇ ਪੈਸੇ ਆ ਉਹਨਾਂ ਦਾ ਰੇਟ ਆਫ ਰਿਟਰਨ ਤੁਹਾਨੂੰ ਅੱਜ ਦੀ ਡੇਟ 'ਚ ਕਿੰਨਾ ਆ ਰਿਹਾ, 0.25% ਨਹੀਂ ਹੈ। ਠੀਕ ਆ, ਕੋਈ ਲਾਈਫ ਇੰਸ਼ੋਰੈਂਸ ਕੰਪਨੀ 5% 6% ਤੱਕ ਦੇ ਸਕਦੀ ਆ, ਪਰ ਉਹ ਵੀ ਬਹੁਤ ਹਾਰਡ ਹੈਗਾ। ਸੋ ਉਹਨਾਂ ਜਿਹੜੀਆਂ ਪਾਲਿਸੀਆਂ ਆ ਉਹ ਮੇਕ ਸ਼ੋਰ ਕਰੋ। ਪਹਿਲੀ ਗੱਲ ਤਾਂ ਇਹ ਵੀ ਜਿਹੜੇ ਏਜੰਟਸ ਆ ਉਹਨਾਂ ਨੂੰ ਆਪਣਾ ਕਮਿਸ਼ਨ ਨਹੀਂ ਦੇਖਣਾ ਚਾਹੀਦਾ ਵੀ ਠੀਕ ਆ ਇਹਨਾਂ ਨੂੰ ਮੈਂ ਕੈਸ਼ ਵੈਲਿਊ ਦੀ ਦੇ ਦੇਣਾ, ਜਦ ਕਿ ਤੁਸੀਂ ਜਿਹੜਾ ਤੁਹਾਡਾ ਕਸਟਮਰ ਆ ਉਹਦੀ ਤੁਸੀਂ ਫਾਈਨੈਂਸ਼ੀਅਲ ਸਿਚੁਏਸ਼ਨ ਦੇਖੋ ਵੀ ਕਿੱਦਾਂ ਦੀ ਆ, ਉਹਦੇ ਲਈ ਕਿਹੜਾ ਪ੍ਰੋਡਕਟ ਵਧੀਆ ਹੋਊਗਾ। ਜੇ ਉਹਦੀ ਇਨਕਮ $50,000 ਜਾਂ $40,000 ਆ, ਤੁਸੀਂ $500 ਦੀ ਪਾਲਿਸੀ ਉਹਨੂੰ ਸੈਲ ਕਰਤੀ ਆ, ਤੇ ਉਹ 2-3 ਸਾਲਾਂ ਨੂੰ ਕੋਈ ਪ੍ਰੋਬਲਮ ਆ ਗਈ, ਨਾ ਦੇ ਸਕਿਆ, ਫਿਰ ਉਹੀ ਚਾਰਜ ਹੁੰਦੇ। ਫਿਰ ਵਿੱਚ ਤੁਸੀਂ ਸਹੀ ਨਹੀਂ ਦੱਸਦੇ ਵੀ ਉਹਦੇ 'ਚ ਸਰੈਂਡਰ ਚਾਰਜ ਹੁੰਦੇ ਵੀ 12 ਸਾਲ ਤੋਂ ਪਹਿਲਾਂ ਜੇ ਤੁਸੀਂ ਕੈਸ਼ ਵੈਲਿਊ ਦੇ ਵਿੱਚੋਂ ਪੈਸੇ ਕਢਾਓਗੇ ਤੇ ਤੁਹਾਨੂੰ ਇੰਟਰਸਟ ਦੇਣਾ ਪਊਗਾ, ਉਹਦੇ ਤੇ ਵਿਆਜ ਦੇਣਾ ਪਊਗਾ, ਤੇ ਉਹ ਕੈਂਸਲੇਸ਼ਨ ਚਾਰਜ ਹੈਗੇ ਆ। ਸੋ ਇਹ ਗੱਲਾਂ ਜਿਹੜੀਆਂ ਬਿਲਕੁਲ ਸਹੀ ਦੱਸਣੀਆਂ ਚਾਹੀਦੀਆਂ। ਸੋ ਮੇਰੀ ਇਹ ਸੁਜੈਸ਼ਨ ਹੁੰਦੀ ਆ ਵੀ ਹਰ ਇੱਕ ਬੰਦੇ ਨੂੰ ਵੱਧ ਤੋਂ ਵੱਧ ਲਾਈਫ ਇੰਸ਼ੋਰੈਂਸ ਕਰਾਉਣੀ ਚਾਹੀਦੀ। ਮਿਲੀਅਨ 2 ਮਿਲੀਅਨ ਜਿੰਨੀ ਵੀ ਤੁਹਾਡੀ ਲਾਇਬਿਲਿਟੀ ਆ ਉਹਦੇ ਹਿਸਾਬ ਨਾਲ ਜੋੜ ਕੇ ਤੁਸੀਂ 2 ਪਾਲਿਸੀਆਂ ਲੈ ਸਕਦੇ ਹੈਗੇ ਆ। ਥੋੜੀ ਇੱਕ ਕੈਸ਼ ਵੈਲਿਊ ਲੈ ਲਓ ਜੇ ਲੈਣੀ ਆ ਬਿਲਕੁਲ, ਤੇ ਟਰਮ ਇੰਸ਼ੋਰੈਂਸ ਲੈ ਲਓ, ਕਿਉਂਕਿ ਮੇਨ ਜਿਹੜੀ ਲਾਈਫ ਇੰਸ਼ੋਰੈਂਸ ਆ ਉਹਦਾ ਮੇਨ ਮਕਸਦ ਇਹ ਆ ਵੀ ਜੇ ਰੱਬ ਨਾ ਕਰੇ ਕੱਲ ਨੂੰ ਤੁਹਾਡੀ ਡੈਥ ਹੋ ਜਾਂਦੀ ਕਿਸੇ ਤਰ੍ਹਾਂ ਵੀ, ਤੇ ਪਿੱਛੇ ਜਿਹੜਾ ਪਰਿਵਾਰ ਆ ਉਹ ਰੋਂਦਾ ਨਾ ਫਿਰੇ। ਇਹ ਆ ਨਾ ਕਿ ਜਿਹੜਾ ਵੀ ਤੁਸੀਂ ਰਿਚ ਹੋਣਾ। ਜੇ ਤੁਹਾਨੂੰ ਕੋਈ ਸਬਜ਼ ਵਗ ਦਿਖਾਲਦਾ ਵੀ ਨਹੀਂ ਜੀ ਤੁਸੀਂ ਰਿਟਾਇਰ ਹੋ ਕੇ ਤੁਹਾਨੂੰ 1 ਮਿਲੀਅਨ ਮਿਲ ਜਾਣਾ, 5 ਲੱਖ ਮਿਲ ਜਾਣਾ, ਤੁਸੀਂ ਆਲੇ ਦੁਆਲੇ ਕਿਸੇ ਫਰੈਂਡ ਦੋਸਤ ਨੂੰ ਪੁੱਛਿਓ ਵੀ ਲਾਈਫ ਇੰਸ਼ੋਰੈਂਸ ਦੇ ਵਿੱਚ ਇਨਵੈਸਟ ਕਰਨਾ ਕੋਈ ਮਿਲੀਅਨਰ ਕਿੰਨੇ ਕੁ ਅਮੀਰ ਬਣੇ ਹੈਗੇ ਆ। ਜੇ ਤੁਸੀਂ ਇਨਵੈਸਟ ਹੀ ਕਰਨਾ ਤਾਂ ਤੁਸੀਂ ਸਰਟੀਫਾਈਡ ਫਾਈਨੈਂਸ਼ੀਅਲ ਪਲਾਨਰ ਜਿਹੜੇ ਹੁੰਦੇ ਆ, ਐਕਚੁਅਲ ਜਿਹੜੇ ਫਾਈਨਾਂਸ ਦੇ ਉੱਤੇ ਕੰਮ ਕਰਦੇ ਆ, ਉਹਨਾਂ ਦੇ ਨਾਲ ਡਿਸਕਸ ਕਰੋ ਵੀ ਹਾਂ ਮੈਂ ਰੀਅਲ ਸਟੇਟ 'ਚ ਇਨਵੈਸਟ ਕਰਨਾ, ਮਿਊਚੁਅਲ ਫੰਡ 'ਚ ਕਰਨਾ, ਸਟਾਕ 'ਚ ਕਰਨਾ, ਕਿਤੇ ਵੀ ਕਰਨਾ। ਸੋ ਇਹ ਗੱਲਾਂ ਦਾ ਜ਼ਰੂਰ ਧਿਆਨ ਰੱਖੋ। ਤੇ ਦੇਖੋ ਇੰਸ਼ੋਰੈਂਸ ਹਰ ਇੱਕ ਨੂੰ ਜ਼ਰੂਰੀ ਆ। ਮੈਂ ਇੱਕ ਰਾਜਕਨਵੀਰ ਸਿੰਘ ਜੀ ਗੱਲ ਦੱਸਦਾ, ਮੇਰੇ ਇੱਕ ਕਸਟਮਰ ਸੀ, ਇਹ ਸਨ 2001 ਦੀ ਗੱਲ ਆ, ਤੇ ਉਸਨੇ ਟਰਮ ਇੰਸ਼ੋਰੈਂਸ ਕਰਾਈ ਲਾਈਫ ਇੰਸ਼ੋਰੈਂਸ, ਤੇ ਅਨਫੋਰਚੂਨੇਟਲੀ ਜਿੱਦਣ ਕਰਾਈ 15 ਦਿਨਾਂ ਬਾਅਦ ਉਹਦੀ ਜਿਹੜੀ ਡੈਥ ਹੋ ਗਈ, ਤੇ ਉਸਦੇ ਪਰਿਵਾਰ ਨੂੰ ਉਹ ਪੈਸੇ ਮਿਲ ਗਏ। ਸੋ ਇਹ ਤਾਂ ਨਹੀਂ ਹੈ ਵੀ ਆਪਾਂ ਚਾਹੁੰਦੇ ਨਹੀਂ, ਪਰ ਹਰ ਇੱਕ ਨੂੰ ਪਤਾ ਰਿਐਲਿਟੀ ਆਪਾਂ ਹਰ ਇੱਕ ਦੀ ਡੈਥ ਹੋਣੀ ਹੈਗੀ ਆ। ਪਰ ਜੇ ਆਪਾਂ ਇੰਨੀ ਮਿਹਨਤ ਦੇ ਨਾਲ ਇੰਨੇ ਔਖੇ ਹੋ ਕੇ ਆਪਣੇ ਪਰਿਵਾਰ ਦੇ ਲਈ, ਬੱਚਿਆਂ ਦੇ ਲਈ 12-12 14-14 16-16 18-18 ਘੰਟੇ ਕੰਮ ਕਰਦੇ ਆ, ਤੇ ਸਾਨੂੰ ਉਹਨਾਂ ਦੀ ਸੇਫਟੀ ਦੇ ਲਈ ਦੇਖੋ ਇਹ ਮੁਲਕ ਦੇ ਵਿੱਚ ਇੰਨਾ ਵਧੀਆ ਸਿਸਟਮ ਦਿੱਤਾ ਆ ਤਾਂ ਕਿ ਰੱਬ ਨਾ ਕਰੇ ਕੱਲ ਨੂੰ ਕੁਛ ਹੋ ਜਾਏ, ਤੁਹਾਡਾ ਪਰਿਵਾਰ ਜਿਹੜਾ ਬਿਲਕੁਲ ਸਹੀ ਠੀਕ ਠਾਕ ਚੱਲਦਾ ਰਹੇ। ਸੋ ਇਹ ਧਿਆਨ ਜ਼ਰੂਰ ਰੱਖਣਾ ਚਾਹੀਦਾ। ਹਰ ਇੱਕ ਬੰਦੇ ਨੂੰ ਜਿਹੜੀ ਆ ਲਾਈਫ ਇੰਸ਼ੋਰੈਂਸ ਲੈਣੀ ਚਾਹੀਦੀ ਆ, ਤੇ ਜਿੰਨੀ ਅਰਲੀ ਹੋ ਸਕੇ, ਜੇ ਕੋਈ 19-20 ਈਵਨ ਬੱਚਿਆਂ ਦੀ ਵੀ, ਤੇ ਕਿਉਂਕਿ ਉਹਨਾਂ ਦਾ ਕੀ ਹੁੰਦਾ ਹੈ ਵੀ ਲੌਂਗ ਟਰਮ ਦੇ ਵਿੱਚ ਫਿਰ ਰੇਟ ਬੜਾ ਸਸਤਾ ਰਹਿੰਦਾ ਆ। ਹੁਣ ਜੇ ਮੰਨ ਲਓ ਕਈ ਵਾਰੀ ਭੁਲੇਖੇ 'ਚ ਕਾਲਾਂ ਕਰਦੇ ਵੀ ਤੁਸੀਂ ਤਾਂ ਕਹਿੰਦੇ ਸੀ $30-35 ਦੀ ਹੋਣੀ, ਜੇ ਹੁਣ 70 ਸਾਲ ਦਾ
ਬਜ਼ੁਰਗ ਆ ਉਹਦੀ ਇੰਨੇ ਦੀ ਨਹੀਂ ਹੋਣੀ। Yeah. ਜੇ ਹੁਣ ਮੰਨ ਲਓ ਵੀ 25 ਸਾਲ ਦਾ, ਮੈਂ ਐਗਜ਼ਾਮਪਲ ਦੇ ਦਿੰਦਾ, 1 ਮਿਲੀਅਨ ਦੀ ਉਹਦੀ 25 ਜਾਂ 30 ਡਾਲਰ ਦੀ ਹੁੰਦੀ ਆ, ਤੇ ਉਹੀ ਜੇ ਉਹ 60 ਸਾਲ ਦਾ ਤਾਂ ਉਹਦੀ ਘੱਟੋ ਘੱਟ 400-500 ਡਾਲਰ ਦੀ ਹੋਣੀ ਆ। ਸੋ ਇਹ ਜ਼ਰੂਰ ਜਿੱਦਾਂ ਜਿੱਦਾਂ ਬੰਦਾ ਏਜ ਵਧੀ ਜਾਂਦੀ ਆ ਤੇ ਉਹ ਤੁਹਾਡੇ ਜਿਹੜੇ ਰੇਟ ਆ ਉਹ ਵੱਧਦੇ ਜਾਣੇ ਹੈਗੇ ਆ। ਸੋ ਆਪਣੀ ਕਮਿਊਨਿਟੀ 'ਚ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਜਦੋਂ ਆਪਾਂ 45 ਸਾਲ ਤੋਂ ਉੱਤੇ ਹੋ ਜਾਂਦੇ ਆ ਤੇ ਸਾਨੂੰ ਹਰ ਇੱਕ ਨੂੰ ਕੋਈ ਨਾ ਕੋਈ ਜਿਹੜਾ ਆ ਮੈਡੀਕਲ ਕੰਡੀਸ਼ਨ ਆ। ਹੁਣ ਮੈਂ ਤਾਂ ਕਈਆਂ ਨੂੰ 30 ਸਾਲ ਵਾਲਿਆਂ ਨੂੰ ਵੀ ਦੇਖਦਾ ਵੀ ਉਹ ਬਲੱਡ ਪ੍ਰੈਸ਼ਰ ਦੀਆਂ ਗੋਲੀਆਂ ਲਈ ਜਾਂਦੇ ਆ, ਡਾਇਬੀਟਿਕ, ਕੋਲੈਸਟਰੋਲ ਹੋ ਜਾਂਦੇ ਆ। ਸੋ ਜਦੋਂ ਤੁਹਾਡੇ ਮੈਡੀਕਲ ਰੈਕਡ 'ਚ ਇਹ ਚੀਜ਼ਾਂ ਸ਼ੋ ਹੋ ਗਈਆਂ, ਤੁਸੀਂ ਕਿਸੇ ਵੀ ਲਾਈਫ ਇੰਸ਼ੋਰੈਂਸ ਕੰਪਨੀ ਤੋਂ ਕਰਾਓ ਤੇ ਮੋਸਟ ਆਫ ਦਾ ਟਾਈਮ ਉਹਨਾਂ ਨੇ ਰੇਟ ਬਹੁਤ ਹਾਈ ਦੇਣੇ ਆ ਜਾਂ ਡਿਕਲਾਈਨ ਕਰ ਦੇਣੀ ਆ। ਸੋ ਜਦੋਂ ਤੁਸੀਂ ਫਿੱਟ ਆ, ਜਲਦੀ ਤੋਂ ਜਲਦੀ ਕਰਾਓ। ਜੀ ਬਿਲਕੁਲ। ਤੇ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਜਿਹੜਾ ਜੀ ਕਾਲ ਕਰ ਸਕਦੇ ਹੋ। ਨੰਬਰ ਇਹਨਾਂ ਦਾ ਹੈਗਾ ਆ ਜੀ 408-272-2500 4082722500। ਕਿਸੇ ਵੀ ਤਰੀਕੇ ਦੀ ਜਿਹੜੀ ਲਾਈਫ ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਤੁਹਾਨੂੰ ਕੀ ਰੇਟ ਮਿਲ ਸਕਦਾ, ਕੀ ਤੁਹਾਡੇ ਲਈ ਜਿਹੜਾ ਉਹ ਕੋਟ ਹੋਊਗਾ, ਕਿਹੜੀ ਚੀਜ਼ ਤੁਹਾਡੇ ਲਈ ਬੈਟਰ ਰਹੂਗੀ, ਉਹ ਤੁਹਾਨੂੰ ਜਿਹੜਾ ਪੂਰੀ ਚੰਗੀ ਤਰ੍ਹਾਂ ਜਿਹੜਾ ਇਹ ਸਮਝਾਉਣਗੇ। ਤੇ ਹੁਣ ਸਮਾਂ ਵੀ ਆਪਣੇ ਇਹਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ, ਤੇ ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ, ਫਿਰ 11 ਤੋਂ 12:30 ਵਜੇ ਤੱਕ ਪ੍ਰੋਗਰਾਮ ਹਾਸੇ ਚਾਰੇ ਪਾਸੇ, 12:30 ਤੋਂ 2 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, 2 ਤੋਂ 4 ਵਜੇ ਦੇ ਦਰਮਿਆਨ ਪ੍ਰੋਗਰਾਮ ਨਜ਼ਰੀਆ, 4 ਤੋਂ 5:30 ਵਜੇ ਤੱਕ ਸਿਹਤ ਸੰਭਾਲ ਦਾ ਅੱਜ ਮੰਗਲਵਾਰ ਦਾ ਪ੍ਰੋਗਰਾਮ, ਜਿਸ ਦੇ ਵਿੱਚ ਤੁਹਾਡੀਆਂ ਕਾਲਸ ਲਈਆਂ ਜਾਂਦੀਆਂ, ਘਰੇਲੂ ਨੁਸਖਿਆਂ ਦੇ ਬਾਰੇ ਜਿਹੜੀ ਉਸ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਂਦੀ ਆ। ਫਿਰ 5:40 'ਤੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, 6 ਤੋਂ 8 ਵਜੇ ਦੇ ਦਰਮਿਆਨ ਗੁਰਬਾਣੀ ਦੇ ਸ਼ਾਮ ਦੇ ਪ੍ਰੋਗਰਾਮ, ਫਿਰ 8:30 ਵਜੇ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਖਬਰ ਤੇ ਨਜ਼ਰ ਬਲਤੇਜ ਪੰਨੂ ਹੋਣਾ ਦੇ ਨਾਲ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਮਿਲਦੇ ਹਾਂ ਜੀ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਾਈ। ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।